ਜੋ ਗੌਰਮੈਂਟ ਨੇ ਹਮਲਾ ਕੀਤਾ ਘੱਲੂਘਾਰਾ ਕੀਤਾ 84 ਵਿੱਚ ਇਹਦੇ ਉਹਨਾਂ ਨੂੰ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੋਇਆ। ਗੁਰੂ ਮਹਾਰਾਜ ਨੇ ਗੁਰੂ ਰਾਮਦਾਸ ਨੇ ਬੜੀ ਬਖਸ਼ਿਸ਼ ਕੀਤੀ ਹੈ। ਉਹਨਾਂ ਦੇ ਮਨ ਦੀ ਇੱਛਾ ਸੀ ਕਿ ਉਹਨਾਂ ਨੂੰ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੋਇਆ। ਸਾਡੇ ਘਰ 'ਚ ਨਾ ਵੈਸੇ ਕਿਸੇ ਨੇ ਉਸ ਟਾਈਮ ਤੱਕ ਅੰਮ੍ਰਿਤ ਛਕਿਆ ਨਹੀਂ ਹੋਇਆ ਸੀਗਾ। ਸਭ ਤੋਂ ਪਹਿਲੇ ਭਾਈ ਕੁਲਵੰਤ ਸਿੰਘ ਜੀ, ਜਿਨ੍ਹਾਂ ਦਾ ਨਾਮ ਅਸੀਂ ਕੁਲਵੰਤ ਸਿੰਘ ਰੱਖਿਆ। ਬਾਅਦ 'ਚ ਜਥੇਬੰਦੀ ਨੇ ਮਹਿੰਗਾ ਸਿੰਘ ਬੱਬਰ ਕਰਕੇ ਉਹਨਾਂ ਦਾ ਨਾਮ ਰੱਖਤਾ। ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਿਖੇ ਜਾ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ, ਇਹ ਸੱਚੇ ਪਾਤਸ਼ਾਹ ਤੁਸੀਂ ਖਾਲਸਾ ਪੰਥ ਸਾਜਣ ਵਕਤ ਦੇ ਸੀਸ ਮੰਗੇ ਸੀਗੇ ਤਾਂ ਤੁਸੀਂ ਖਾਲਸਾ ਪੰਥ ਸਾਜਿਆ ਸੀ। ਅੱਜ ਤੁਹਾਡਾ ਇਹ ਪੁੱਤਰ ਤੁਹਾਡੇ ਅੱਗੇ ਆਪਣਾ ਸੀਸ ਭੇਟ ਕਰਦਾ ਹੈ। ਪੰਥ ਖਾਤਰ ਪ੍ਰਵਾਨ ਕਰ ਲੈਣਾ। ਜਦੋਂ ਵੀ ਗੁਰੂ ਘਰ 'ਤੇ ਕੋਈ ਭੀੜ ਪਵੇ ਜਾਂ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕਰੇ, ਮੈਂ ਗੁਰੂ ਘਰ ਲਈ ਜੂਝਦੇ ਹੋਏ ਸ਼ਹੀਦ ਹਾਂ। ਉਹਨਾਂ ਦੀ ਕਮਾਂਡ ਥੱਲੇ ਹੀ ਭਾਈ ਮਹਿੰਗਾ ਸਿੰਘ ਸੀਗੇ। ਚਾਹੇ ਆਪਸ ਵਿੱਚ ਬਹੁਤ ਪਿਆਰ ਸੀਗਾ, ਜਥੇਦਾਰ ਤਾਂ ਜਥੇਦਾਰ ਹੀ ਹੁੰਦਾ ਜੀ। ਉਹਨਾਂ ਦੀ ਕਮਾਂਡ ਸੀਗੀ। ਉਹਨਾਂ ਕੋਲੋਂ ਇਜਾਜ਼ਤ ਮੰਗੀ ਵੀ ਮੈਨੂੰ ਨਾ ਜਿਹੜਾ ਡਿਊਟੀ ਹੈ ਨਾ ਮੇਰੀ, ਤੁਸੀਂ ਬਾਬਾ ਟਾਲ ਰਾਏ ਸਾਹਿਬ ਵਿਖੇ ਲਗਾਓ। ਉਹ ਕਹਿੰਦੇ ਜੇ ਮੈਂ ਇੱਥੇ ਸ਼ਹੀਦ ਹੋਵਾਂਗਾ ਨਾ, ਬਾਬਾ ਟਾਲ ਰਾਏ ਸਾਹਿਬ ਜੀ ਨੂੰ ਤਾਂ ਸੂਬੇਦਾਰ ਬਣਾਇਆ ਸੀਗਾ, ਮੈਨੂੰ ਵੀ ਕੋਈ ਨਾ ਕੁਛ ਤਾਂ ਬਣਾਉਣਗੇ, ਚਾਹੇ ਥਾਣੇਦਾਰ ਬਣਾਉਣ, ਚਾਹੇ ਸਿਪਾਹੀ ਬਣਾਉਣ, ਚਾਹੇ ਹਵਲਦਾਰ ਬਣਾਉਣ, ਕੁਛ ਨਾ ਕੁਛ ਤਾਂ ਮੈਨੂੰ ਬਣਾਉਣਗੇ, ਕੋਈ ਨਾ ਕੋਈ ਤਾਂ ਮੈਨੂੰ ਵੀ ਮਤਲਬ ਹੋਏਗਾ। ਤਾਂ ਉਹਨਾਂ ਨੇ ਬਰਸਟ ਮਾਰਿਆ। ਉਹ ਭਾਈ ਸਾਹਿਬ ਦੇ ਬਰਸਟ ਲੱਗਿਆ। ਭਾਈ ਸਾਹਿਬ ਜੀ ਜ਼ਖਮੀ ਹੋ ਗਏ। ਜ਼ਖਮੀ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਉੱਧਰ ਮੋਰਚੇ ਵਿੱਚ ਕੋਈ ਬੰਦਾ ਸਿੰਘ ਜ਼ਖਮੀ ਹੋਇਆ। ਸੁਖਦੇਵ ਸਿੰਘ ਜੀ ਨੇ ਫਿਰ ਵਾਕੀ ਟਾਕੀ ਹੁੰਦੇ ਸੀ ਇਹਨਾਂ ਕੋਲ, ਵਾਕੀ ਟਾਕੀ ਰਾਹੀਂ ਪੁੱਛਿਆ ਗਿਆ, ਕਿਉਂ ਕਮਾਂਡ ਸੀਗੀ ਇਹਨਾਂ ਕੋਲ ਮੋਰਚੇ ਦੀ। ਪੁੱਛਿਆ, ਹਾਂ ਵੀ ਮਹਿੰਗਾ ਸਿੰਘਾ ਕੀ ਹਾਲ ਚਾਲ ਹੈ। ਇੱਕ ਵਾਰੀ ਬੋਲਿਆ, ਆਵਾਜ਼ ਨਹੀਂ ਆਈ ਅੱਗੋਂ। ਦੁਬਾਰਾ ਫਿਰ ਸੁਖਦੇਵ ਸਿੰਘ ਜੀ ਨੇ ਪੁੱਛਿਆ, ਹਾਂ ਵੀ ਮਹਿੰਗਾ ਸਿੰਘਾ ਕੀ ਹਾਲ ਚਾਲ ਹੈ। ਕਹਿੰਦੇ ਚੜ੍ਹਦੀ ਕਲਾ ਹੋ। ਜ਼ਖਮੀ ਹੋਣ ਤੋਂ ਬਾਅਦ ਉਹਨਾਂ ਨੇ ਇਹ ਜੋ ਜਵਾਬ ਦਿੱਤਾ, ਉਹਨਾਂ ਨੇ ਕਿਹਾ ਚੜ੍ਹਦੀ ਕਲਾ ਹੋ। ਜਦੋਂ ਭਾਈ ਸਾਹਿਬ ਹੁਣੇ ਸ਼ਹੀਦ ਹੋਏ ਆ ਤੇ ਉਸ ਤੋਂ ਬਾਅਦ ਮਾਤਾ ਪਿਤਾ ਗਏ ਸੀ ਤੇ ਉਹਨਾਂ ਨੇ ਜਾ ਕੇ ਸਭ ਤੋਂ ਪਹਿਲਾਂ ਸਿੰਘਾਂ ਦੇ ਕੋਲੋਂ ਇਹ ਪੁੱਛਿਆ ਸੀ ਵੀ ਮੇਰੇ ਪੁੱਤ ਨੇ ਕਿਤੇ ਪਿੱਠ 'ਚ ਕੋਈ ਗੋਲੀ ਤਾਂ ਨਹੀਂ ਖਾਧੀ। ਸਿੰਘ ਤਾਂ ਇਹ ਸੋਚਦੇ ਸੀ ਸ਼ਾਇਦ ਮਾਤਾ ਪਿਤਾ ਵਰਲਾਪ ਕਰਨਗੇ, ਜਿਸ ਤਰ੍ਹਾਂ ਆਮ ਕਰਦੇ ਆ। ਮਾਤਾ ਪਿਤਾ ਨੇ ਵਰਲਾਪ ਨਹੀਂ ਕੀਤਾ। ਮਾਤਾ ਪਿਤਾ ਜੀ ਪੁੱਛਿਆ ਸਭ ਤੋਂ ਪਹਿਲੇ ਸਿੰਘਾਂ ਨੂੰ ਜਾ ਕੇ, ਵੀ ਮੇਰੇ ਪੁੱਤਰ ਨੇ ਪੰਥ ਨੂੰ ਪਿੱਠ ਤਾਂ ਨਹੀਂ ਦਿਖਾਈ, ਪਿੱਠ ਵਿੱਚ ਗੋਲੀ ਤਾਂ ਨਹੀਂ ਖਾਧੀ। ਕਹਿੰਦੇ ਨਹੀਂ ਮਾਤਾ, ਪਿੱਠ ਵਿੱਚ ਗੋਲੀ ਨਹੀਂ ਖਾਧੀ, ਨਾ ਹੀ ਪੰਥ ਨੂੰ ਪਿੱਠ ਦਿਖਾਈ ਹੈ, ਜੂਝਦਿਆਂ ਹੋਇਆ ਸ਼ਹੀਦ ਹੋਏ ਹੈ। ਸਰੀਰ ਦੇ ਕੋਲ ਬੈਠੇ ਮੁੱਛਾਂ ਉੱਪਰ ਚੱਕੀਆਂ, ਕਹਿਣ ਲੱਗੇ ਪੁੱਤਰ ਅੱਜ ਤੂੰ ਸਾਡਾ ਮਾਣ ਵਧਾਤਾ ਹੈ, ਕੌਮ ਵਿੱਚ ਪੰਥ ਵਿੱਚ ਸਾਡਾ ਸਿਰ ਉੱਚਾ ਕਰਤਾ ਹੈ। ਸੋ ਉਸ ਤੋਂ ਬਾਅਦ ਉਹਨਾਂ ਨੇ ਸੰਸਕਾਰ ਦੀ ਤਿਆਰੀ ਕੀਤੀ। ਸਾਰਾ ਖਾਲਸਾ ਪੰਥ, ਸਾਰੀ ਸਿੱਖ ਕੌਮ ਨੇ ਇਕੱਤਰ ਹੋ ਕੇ ਮੰਜੀ ਸਾਹਿਬ ਹਾਲ ਦੇ ਕੋਲ ਸੰਸਕਾਰ ਕੀਤਾ। ਪਰਿਵਾਰ ਨੂੰ ਮਾਣ ਪ੍ਰਾਪਤ ਹੈ ਕਿ ਭਾਈ ਕੁਲਵੰਤ ਸਿੰਘ ਦਾ ਸੰਸਕਾਰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਉਸ ਜਗ੍ਹਾ 'ਤੇ ਕੀਤਾ ਗਿਆ, ਜਿਹੜੀ ਜਗ੍ਹਾ 'ਤੇ 235 ਸਾਲ ਪਹਿਲੇ ਅਬਦਾਲੀ ਟਾਈਮ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੇ ਦਿਨ ਚੱਲ ਰਹੇ ਆ। ਜੋ ਕੁਝ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਪਾਵਨ ਮੁਕੱਦਸ ਸਥਾਨ ਦੇ ਵਿੱਚ ਵਾਪਰਿਆ, ਔਰ ਭਾਰਤੀ ਫੌਜ ਵੱਲੋਂ ਟੈਂਕ ਤੋਪਾਂ ਚੜ੍ਹ ਕੇ ਜਿਵੇਂ ਜਿੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਤਾਂ ਉੱਥੇ ਗੁਰੂ ਅਰਜਨ ਸਾਹਿਬ ਦਾ ਜਿਹੜਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਆਈਆਂ ਸਿੱਖ ਸੰਗਤਾਂ ਸੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸੇ ਜੂਨ 1984 ਘੱਲੂਘਾਰਾ ਦੇ ਪਹਿਲੇ ਸ਼ਹੀਦ ਭਾਈ ਕੁਲਵੰਤ ਸਿੰਘ ਉਰਫ ਭਾਈ ਮਹਿੰਗਾ ਸਿੰਘ ਬੱਬਰ, ਜਿਹੜੇ ਕਿ ਸ਼ਹੀਦ ਹੁੰਦੇ ਆ 1 ਜੂਨ ਨੂੰ, ਔਰ 2 ਜੂਨ ਨੂੰ ਉਹਨਾਂ ਦਾ ਗੁਰਦੁਆਰਾ ਮੰਜੀ ਸਾਹਿਬ ਦੇ ਬਿਲਕੁਲ ਨਜ਼ਦੀਕਲੇ ਪਾਸੇ ਸੰਸਕਾਰ ਕੀਤਾ ਜਾਂਦਾ ਹੈ। ਔਰ ਉਸ ਕੌਮ ਦੇ ਮਰਜੀਵੜੇ ਸ਼ਹੀਦ ਦੇ ਬਾਬਤ ਅੱਜ ਗੱਲਬਾਤ ਕਰਾਂਗੇ। ਔਰ ਗੱਲਬਾਤ ਕਰਨ ਵਾਸਤੇ ਉਹਨਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ ਭਾਈ ਦਵਿੰਦਰਪਾਲ ਸਿੰਘ ਨੇ, ਉਹਨਾਂ ਦੇ ਭਰਾਤਾਂ ਨੇ। ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਠੀਕ ਠਾਕ ਹੋ ਜੀ? ਕਿਰਪਾ ਗੁਰੂ ਮਹਾਰਾਜ ਦੀ, ਚੜ੍ਹਦੀ ਕਲਾ, ਬਖਸ਼ਿਸ਼ ਹੈ ਗੁਰੂ ਮਹਾਰਾਜ ਦੀ।
ਭਾਈ ਸਾਹਿਬ, ਸਭ ਤੋਂ ਪਹਿਲਾਂ ਸ਼ੁਰੂ ਤੋਂ ਮੈਂ ਇੱਥੋਂ ਕਰਦਾ ਕਿ ਜਿਹੜੇ ਭਾਈ ਮਹਿੰਗਾ ਸਿੰਘ ਸੀਗੇ, ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਹੈ, ਤਾਂ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਕਿ ਤੁਹਾਡਾ ਜਿਹੜਾ ਪਿਛੋਕੜ ਹੈ ਉਹ ਕਿਹੜੀ ਜਗ੍ਹਾ ਦੇ ਨਾਲ ਜੁੜਿਆ ਹੋਇਆ? ਵੈਸੇ ਤਾਂ ਸਾਡਾ ਜਿਹੜਾ ਪਿਛੋਕੜ ਹੈ 1947 ਤੋਂ ਪਹਿਲੇ ਅਸੀਂ ਪਾਕਿਸਤਾਨ ਤੋਂ ਜਦੋਂ ਦੇਸ਼ ਦੀ ਵੰਡ ਹੋਈ ਹੈ ਆ ਕੇ ਸਾਨੂੰ ਇੱਧਰ ਅਸੀਂ ਆ ਗਏ ਪੰਜਾਬ ਵਾਲੇ ਪਾਸੇ ਆ ਗਏ। ਜੋ ਸਾਡੀਆਂ ਇਹਨਾਂ ਨੇ ਹੱਦਾਂ ਮਿੱਥੀਆਂ ਬਈ ਇੱਧਰ ਹਿੰਦੁਸਤਾਨ ਹੈ ਇੱਧਰ ਪਾਕਿਸਤਾਨ ਹੈ। ਅਸੀਂ ਹਿੰਦੁਸਤਾਨ ਨਾਲ ਸਾਡੇ ਲੀਡਰਾਂ ਨੇ ਸਾਡੀ ਲੀਡਰਸ਼ਿਪ ਨੇ ਆਪਣਾ ਭਵਿੱਖ ਜੋੜ ਲਿਆ। ਅਸੀਂ ਹਿੰਦੁਸਤਾਨ 'ਚ ਆ ਗਏ, ਇੱਥੇ ਭਾਰਤ 'ਚ ਆ ਗਏ। ਅਸੀਂ ਇੱਥੇ ਆ ਕੇ ਜਮਨਾ ਨਗਰ ਵਿਖੇ ਰਹਿਣ ਲੱਗ ਗਏ, ਹਰਿਆਣੇ 'ਚ। ਹਾਂਜੀ, ਉਸ ਟਾਈਮ ਤਾਂ ਸਾਰਾ ਪੰਜਾਬ ਹੀ ਸੀਗਾ। ਅਸੀਂ ਆਪਣਾ ਜਮਨਾ ਨਗਰ ਜਗਾਦਰੀ ਵਿਖੇ ਆ ਕੇ ਰਹਿਣ ਲੱਗ ਗਏ। ਉਸ ਤੋਂ ਬਾਅਦ ਆਪਣਾ ਜਮਨਾ ਨਗਰ ਵਿਖੇ ਹੀ ਭਾਈ ਸਾਹਿਬ ਦਾ ਜਨਮ 3 ਜਨਵਰੀ 1957 ਨੂੰ ਜਮਨਾ ਨਗਰ ਵਿਖੇ ਹੀ ਹੋਇਆ। ਉਹ ਮੇਰੇ ਤੋਂ ਵੱਡੇ ਸੀਗੇ 2 ਸਾਲ। ਮੇਰਾ 59 ਦਾ ਜਨਮ ਹੈ, ਉਹਨਾਂ ਦਾ ਜਨਮ 57 ਦਾ ਹੈ। ਤੇ ਇਸ ਤੋਂ ਇਲਾਵਾ ਤੁਹਾਡਾ ਹੋਰ ਵੀ ਕੋਈ ਭੈਣ ਭਰਾ ਸੀ? ਹਾਂ, ਅਸੀਂ 6 ਭੈਣ ਭਰਾ ਸੀਗੇ। ਸਭ ਤੋਂ ਵੱਡੇ ਸਾਡੇ ਭੈਣ ਸੀਗੇ ਸਵਰਨਜੀਤ ਕੌਰ ਜੀ, ਸਵਰਨ ਕੌਰ ਜੀ। ਉਸ ਤੋਂ ਬਾਅਦ ਕੁਲਦੀਪ ਕੌਰ ਜੀ। ਫਿਰ ਸਾਡੇ ਭਾਈ ਸਾਹਿਬ ਸੀਗੇ ਦਲਜੀਤ ਸਿੰਘ ਜੀ। ਉਸ ਤੋਂ ਸੁਰਿੰਦਰ ਕੌਰ ਜੀ। ਉਸ ਤੋਂ ਬਾਅਦ ਭਾਈ ਕੁਲਵੰਤ ਸਿੰਘ ਜੀ। ਉਸ ਤੋਂ ਬਾਅਦ ਫਿਰ ਮੇਰਾ ਸੀਗਾ 1957 ਦਾ ਆਪਣਾ ਦਵਿੰਦਰਪਾਲ ਸਿੰਘ ਜੀ। ਪਿਤਾ ਜੀ ਦਾ ਕੀ ਕੰਮਕਾਰ ਸੀਗਾ, ਕੀ ਕਰਦੇ ਸੀਗੇ? ਸਾਡਾ ਜਿਹੜਾ ਪਰਿਵਾਰ ਹੈ ਕਿਰਤੀ ਪਰਿਵਾਰ ਹੈ, ਮਿਹਨਤੀ ਪਰਿਵਾਰ ਹੈ, ਮਿਹਨਤਕਸ਼ ਪਰਿਵਾਰ ਹੈ। ਆਪਣੀ ਕਿਰਤ ਕਰਦੇ ਸੀਗੇ। ਪਿਤਾ ਜੀ ਸਾਡੇ ਪਿੰਡਾਂ ਵਿੱਚ ਉੱਥੇ 5-7 ਪਿੰਡ ਸੀਗੇ, ਉੱਥੇ ਕੱਪੜੇ ਦੀ ਫੇਰੀ ਲਗਾਇਆ ਕਰਦੇ ਸੀ ਸਾਈਕਲ 'ਤੇ ਜਾ ਕੇ। ਉਹਦੇ ਨਾਲ ਹੀ ਸਾਰੇ ਘਰ ਪਰਿਵਾਰ ਦਾ ਆਪਣਾ ਖਰਚਾ ਰੋਜ਼ ਚੱਲਦਾ ਸੀਗਾ। ਜਿਸ ਤਰ੍ਹਾਂ ਵੀ ਸੀਗਾ ਉਹ ਪਿਤਾ ਜੀ ਨੇ ਸਾਡੇ ਨੇ ਸਵੇਰੇ ਜਮਨਾ ਨਗਰ ਵਿਖੇ ਵੀ ਸਾਡਾ ਜੋ ਪਰਿਵਾਰ ਨਾ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲਾ ਪਰਿਵਾਰ ਰਿਹਾ। ਸਾਡੇ ਪਿਤਾ ਜੀ ਨੇ ਸਵੇਰੇ ਉੱਠ ਜਾਣਾ, ਕਰੀਬ ਸਮਝ ਲਓ 3 ਵਜੇ ਉੱਠ ਜਾਂਦੇ ਸੀਗੇ। 3-3:30 ਵਜੇ ਉਹਨਾਂ ਨੇ ਉੱਠ ਜਾਣਾ। ਉੱਠ ਕੇ ਸਾਡੇ ਨਜ਼ਦੀਕ ਹੀ ਨਾ ਪੇਪਰ ਮਿਲ ਗੁਰਦੁਆਰਾ ਸੀਗਾ, ਉਹਨਾਂ ਨੇ ਜਾ ਕੇ ਉਹਨਾਂ ਦੀ ਸ਼ੁਰੂ ਤੋਂ ਆਖਰ ਤੱਕ ਉੱਥੇ ਹੀ ਮਤਲਬ ਕਿ ਜਾਂਦੇ ਰਹੇ ਨੇ। ਔਰ ਜਾ ਕੇ ਦਰਵਾਜ਼ਾ ਵੀ ਆਪ ਹੀ ਗੁਰੂ ਘਰ ਤੱਕ ਖਲਵਾਇਆ ਕਰਦੇ ਸੀ। ਮੇਨ ਗੇਟ ਖਲਵਾਉਂਦੇ ਸੀਗੇ। ਉੱਥੇ ਜਾ ਕੇ ਫਿਰ ਆਪ ਤਾਬਿਆ ਬੈਠ ਜਾਂਦੇ ਸੀਗੇ। ਜਦ ਪਾਠ ਕਰਨਾ, ਜਿਨ੍ਹਾਂ ਨੇ ਪਾਠ ਕਰਨਾ ਉਹ ਪਾਠ ਵੀ ਗ੍ਰੰਥੀ ਸਿੰਘ ਕਰਿਆ ਕਰਦੇ ਸੀਗੇ। ਉਸ ਤੋਂ ਬਾਅਦ ਜਦੋਂ ਨਿਤਨੇਮ ਤੋਂ ਬਾਅਦ ਤਾਬਿਆ ਬੈਠ ਜਾਣਾ। ਪਹਿਲੇ ਵੀ ਤਾਬਿਆ ਕਈ ਵਾਰੀ ਬਿਠਾ ਦਿੰਦੇ ਸੀ, ਸਾਈਡ 'ਤੇ ਪਾਠ ਕਰਦੇ ਸੀਗੇ। ਸੋ ਇਸ ਤਰ੍ਹਾਂ ਦੀ ਸੀ ਸਾਡੇ ਪਰਿਵਾਰ ਦਾ ਮਤਲਬ ਕਿ ਸੀਗਾ ਸ਼ੁਰੂ ਤੋਂ ਹੀ। ਆਪਣੇ ਪਿਤਾ ਜੀ ਦੇ ਨਾਲ ਤੁਸੀਂ ਵੀ ਜਾਂ ਭਾਈ ਕੁਲਵੰਤ ਸਿੰਘ ਵੀ ਜਾਂਦੇ ਰਹੇ ਜੀ? ਹਾਂ, ਅਸੀਂ ਜਾਂਦੇ ਸੀਗੇ, ਲੇਕਿਨ ਅਸੀਂ ਇੰਨੀ ਸਵੇਰੇ ਨਹੀਂ ਜਾਂਦੇ ਸੀਗੇ। ਸਾਨੂੰ ਮਤਲਬ ਕਿ ਉਹ ਧਾਰਮਿਕ ਬਿਰਤੀ ਸਾਡੇ ਮਾਤਾ ਜੀ ਵੀ ਜਿਹੜੇ ਸੀਗੇ ਉਹ ਜਦੋਂ ਘਰ ਲੰਗਰ ਪਾਣੀ ਬਣਾਉਣਾ ਜਾਂ ਕੁਝ ਕਰਨਾ, ਪਾਠ ਬਾਣੀ ਸਰਵਣ ਕਰਿਆ ਕਰਦੇ ਸੀ। ਜਿਹੜੀ ਬਾਣੀ ਪੜ੍ਹਨ ਦੀ ਰੁਚੀ ਸੀ ਉਹ ਪਰਿਵਾਰ ਦੇ ਵਿੱਚੋਂ ਲੱਗੀ ਸੀ, ਮਾਤਾ ਪਿਤਾ ਤੋਂ? ਉਹ ਪਰਿਵਾਰ ਦੇਖੋ, ਜਦ ਪਰਿਵਾਰ ਧਾਰਮਿਕ ਸੀਗਾ ਤਾਂ ਉਹਨਾਂ ਨੇ ਵੀ ਸੰਸਕਾਰ ਉਹਨਾਂ ਨੂੰ ਉਹੀ ਸੀਗੇ। ਸਾਡੇ ਮਾਤਾ ਪਿਤਾ ਲਈ ਸੰਸਕਾਰ ਸਾਨੂੰ ਸੀਗੇ। ਅਸੀਂ ਸ਼ੁਰੂ ਤੋਂ ਅਸੀਂ ਵੀ ਪੇਪਰ ਮਿਲ ਗੁਰਦੁਆਰੇ ਹੀ ਜ਼ਿਆਦਾ ਜਾਂਦੇ ਸੀਗੇ। ਉਹ ਵੀ ਪੇਪਰ ਮਿਲ ਗੁਰਦੁਆਰੇ ਭਾਈ ਸਾਹਿਬ ਵੀ ਜਾਂਦੇ ਸੀਗੇ। ਸਾਡੀ ਇਹ ਨਿੱਤ ਦਾ ਸੀਗਾ ਕਰਮ। ਠੀਕ ਹੈ, ਪਿਤਾ ਜੀ ਸਾਡੇ ਸਵੇਰੇ ਚਲੇ ਜਾਂਦੇ ਸੀਗੇ, ਅਸੀਂ ਥੋੜ੍ਹਾ ਸਜਰੇ ਚਲੇ ਜਾਂਦੇ ਸੀ, ਦਿਨ ਚੜੇ ਚਲੇ ਜਾਂਦੇ ਸੀਗੇ। ਜਾਂਦੇ ਅਸੀਂ ਰੋਜ਼ਾਨਾ ਨਿੱਤ ਗੁਰਦੁਆਰੇ ਜਾਂਦੇ ਸੀ। ਭਾਈ ਕੁਲਵੰਤ ਸਿੰਘ ਸੰਤਾਂ ਵਾਲੇ ਪਾਸੇ ਆਖਰ ਕਿੱਦਾਂ ਆ ਗਏ? ਭਾਈ ਸਾਹਿਬ ਦਾ ਜਦੋਂ ਜਨਮ ਹੁੰਦਾ ਹੈ, ਪੜ੍ਹਾਈ ਲਿਖਾਈ ਹੁੰਦੀ ਹੈ। ਪੜ੍ਹਾਈ ਲਿਖਾਈ ਤੋਂ ਬਾਅਦ ਸਾਡੇ ਮਾਮਾ ਜੀ ਦੀ ਵਰਕਸ਼ਾਪ ਸੀਗੀ ਕਲਿਆਣ ਸਿੰਘ ਜੀ ਦੀ, ਉਹਦੇ ਵਿੱਚ ਵੈਲਡਿੰਗ ਦਾ ਕੰਮ ਕਰਦੇ ਰਹੇ। ਉਸ ਤੋਂ ਬਾਅਦ ਭਾਈ ਸਾਹਿਬ ਦਾ ਸੰਬੰਧ ਜਿਹੜਾ ਨਾ ਉੱਥੇ ਜਮਨਾ ਨਗਰ ਵਿਖੇ ਧਾਰਮਿਕ ਬਿਰਤੀ ਹੋਣ ਕਰਕੇ ਅਖੰਡ ਕੀਰਤਨੀ ਜਥੇ ਦੇ ਸਮਾਗਮਾਂ ਵਿੱਚ ਜਾਣ ਲੱਗ ਗਏ। ਉੱਥੋਂ ਉਹਨਾਂ ਦਾ ਸਮਾਗਮਾਂ ਵਿੱਚ ਬਾਣੀ ਔਰ ਬਾਣੇ ਨਾਲ ਦ੍ਰਿੜ ਕਰਾਇਆ ਜਾਂਦਾ ਔਰ ਨਿਰੋਲ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਅਖੰਡ ਕੀਰਤਨੀ ਜਥੇ ਦੇ। ਸੋ ਭਾਈ ਸਾਹਿਬ ਵੀ ਜਾਂਦੇ ਸੀਗੇ, ਮਾਤਾ ਪਿਤਾ ਜੀ ਵੀ ਉਹਨਾਂ ਦੀ ਸੰਗਤ ਉਹਦੇ 'ਚ ਕਰਿਆ ਕਰਦੇ ਸੀਗੇ। ਫਿਰ ਜਗਾਦਰੀ ਤੋਂ ਸੀਗੇ ਇੱਕ ਜਿਹੜੇ ਆਪਣਾ ਕੁਲਵੰਤ ਸਿੰਘ ਜੀ ਕੈਸ਼ੀਅਰ, ਵੈਸੇ ਹੈ ਤਾਂ ਉਹ ਅੰਬਾਲੇ ਦੀ ਸੀ ਕਿ ਜਗਾਦਰੀ ਵਿਆਹੇ ਹੋਏ ਸੀਗੇ।
ਉਹਨਾਂ ਨਾਲ ਵੀ ਕਾਫੀ ਮਤਲਬ ਕਿ ਮੇਲ ਮਿਲਾਪ ਅਖੰਡ ਕੀਰਤਨੀ ਜਥੇ ਕਰਕੇ ਹੋਣ ਲੱਗ ਗਿਆ। ਉਹਨਾਂ ਨੇ ਫਿਰ ਅਖੰਡ ਕੀਰਤਨੀ ਜਥੇ ਤੋਂ ਅੰਮ੍ਰਿਤਪਾਨ ਕਰ ਲਿਆ। ਸੰਪੂਰਨ ਤੌਰ 'ਤੇ ਅਖੰਡ ਕੀਰਤਨੀ ਜਥੇ ਵਿੱਚ ਹੀ ਮਤਲਬ ਕਿ ਹੋ ਗਏ। ਅੰਮ੍ਰਿਤਪਾਨ ਕਦੋਂ ਕੀਤਾ ਸੀ? ਇਹ 1978 ਤੋਂ ਪਹਿਲੇ ਕੀਤਾ ਸੀਗਾ ਜੀ ਉਹਨਾਂ ਨੇ। ਇੱਥੇ ਅੰਮ੍ਰਿਤਸਰ ਸਾਹਿਬ ਹੀ ਜਾਂ ਫਿਰ ਉਧਰਲੇ ਪਾਸੇ ਹਰਿਆਣੇ ਵਾਲੇ ਪਾਸੇ? ਨਹੀਂ, ਜਮਨਾ ਨਗਰ ਵਿੱਚ ਹੀ ਅੰਮ੍ਰਿਤਪਾਨ ਕੀਤਾ ਸੀਗਾ ਉਹਨਾਂ ਨੇ। ਤੇ ਜਮਨਾ ਨਗਰ ਅੰਮ੍ਰਿਤਪਾਨ ਕਰਨ ਤੋਂ ਬਾਅਦ ਅਖੰਡ ਕੀਰਤਨੀ ਜਥੇ ਦੇ ਸਮਾਗਮਾਂ ਵਿੱਚ ਉਹਨਾਂ ਨੇ ਜਾਣਾ, ਬਹੁਤ ਜ਼ਿਆਦਾ ਵੱਧ ਚੜ੍ਹ ਕੇ ਹਿੱਸਾ ਲੈਣ ਲੱਗ ਗਏ। ਅੰਮ੍ਰਿਤਪਾਨ ਅਖੰਡ ਕੀਰਤਨੀ ਜਥੇ ਤੋਂ ਕਰਕੇ ਉਹਨਾਂ ਦੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗ ਗਏ। ਉੱਥੇ ਸੇਵਾ ਵੀ ਕਰਦੇ ਸੀਗੇ। ਜਦੋਂ ਅਖੰਡ ਕੀਰਤਨੀ ਜਥੇ ਦੇ ਬੰਦੇ ਕੀਰਤਨ ਕਰਦੇ ਸੀ ਉਹਨਾਂ ਦੇ ਪਿੱਛੇ ਵੀ ਬੈਠ ਜਾਂਦੇ ਸੀਗੇ। ਹੋਰ ਵੀ ਉੱਥੇ ਲੰਗਰ ਦੀ ਸੇਵਾ, ਹੋਰ ਤਰ੍ਹਾਂ ਦੀ ਹੈ ਉਹਨਾਂ ਦੀ ਸੇਵਾ ਭਾਵਨਾ ਵਾਲੀ ਸੀ, ਮਤਲਬ ਕਿ ਜਿਸ ਤਰ੍ਹਾਂ ਵੀ ਸੀਗਾ ਉੱਥੇ ਕਰਨ ਲੱਗ ਗਏ ਸੇਵਾ। ਫਿਰ ਉਹਨਾਂ ਨੇ ਸਾਡੇ ਮਾਤਾ ਜੀ ਨੂੰ ਕਿਹਾ ਬਈ ਸਾਡੇ ਘਰ 'ਚ ਨਾ ਵੈਸੇ ਕਿਸੇ ਨੇ ਉਸ ਟਾਈਮ ਤੱਕ ਅੰਮ੍ਰਿਤ ਛਕਿਆ ਨਹੀਂ ਹੋਇਆ ਸੀਗਾ। ਸਭ ਤੋਂ ਪਹਿਲੇ ਭਾਈ ਕੁਲਵੰਤ ਸਿੰਘ ਜੀ, ਜਿਨ੍ਹਾਂ ਦਾ ਨਾਮ ਅਸੀਂ ਰੱਖਿਆ ਕੁਲਵੰਤ ਸਿੰਘ ਰੱਖਿਆ। ਬਾਅਦ 'ਚ ਜਥੇਬੰਦੀ ਨੇ ਮਹਿੰਗਾ ਸਿੰਘ ਬੱਬਰ ਕਰਕੇ ਉਹਨਾਂ ਦਾ ਨਾਮ ਰੱਖਤਾ। ਤੇ ਉਹਨਾਂ ਨੇ ਕਿਹਾ ਵੀ ਸਾਡੇ ਮਾਤਾ ਜੀ ਨੂੰ, ਪਿਤਾ ਜੀ ਨੂੰ ਕਿਹਾ ਬਈ ਤੁਸੀਂ ਅੰਮ੍ਰਿਤ ਛਕ ਲਓ ਤਾਂ ਮੈਂ ਘਰ ਲੰਗਰ ਪਾਣੀ ਛਕਿਆ ਕਰਾਂਗਾ। ਕਿਉਂਕਿ ਮਾਤਾ ਪਿਤਾ ਜੀ ਨੇ ਕਿਹਾ ਸੀ ਤੁਸੀਂ ਲੰਗਰ ਪਾਣੀ ਨਹੀਂ ਘਰ ਛਕਦੇ। ਕਿਆ ਗੱਲ? ਕਹਿੰਦੇ ਮੈਂ ਲੰਗਰ ਪਾਣੀ ਤਾਂ ਛਕਾਂਗਾ ਤੁਸੀਂ ਅੰਮ੍ਰਿਤ ਛਕੋ। ਤੁਸੀਂ ਅੰਮ੍ਰਿਤ ਨਹੀਂ ਛਕਿਆ, ਇਸ ਕਰਕੇ ਮੈਂ ਘਰ ਲੰਗਰ ਪਾਣੀ ਨਹੀਂ ਛਕਾਂਗਾ। ਮਤਲਬ ਉਂਝ ਮਾਤਾ ਜੀ ਬਾਣੀ ਪੜ੍ਹਦੇ ਸੀ ਪਰ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ? ਅੰਮ੍ਰਿਤ ਨਹੀਂ ਛਕਿਆ ਹੋਇਆ ਸੀ, ਬਾਣੀ ਪੜ੍ਹਦੇ ਸੀ। ਸਾਰਾ ਪਰਿਵਾਰ ਹੀ ਬਾਣੀ ਵਾਲੇ ਪਾਸੇ ਸੀਗਾ। ਸਾਡੇ ਪਿਤਾ ਜੀ ਵੀ ਮਤਲਬ ਕਿ ਸ਼ਾਮ ਨੂੰ ਵੀ ਪਾਠ ਕਰਿਆ ਕਰਦੇ ਸੀ ਕਿ ਸਾਡੇ ਪਿਤਾ ਜੀ ਆ ਕੇ। ਤੁਹਾਡੇ ਪਿਤਾ ਜੀ ਨੇ ਛਕਿਆ ਸੀ ਅੰਮ੍ਰਿਤ ਉਸ ਵੇਲੇ? ਨਹੀਂ, ਉਸ ਟਾਈਮ ਸਾਡੇ ਪਿਤਾ ਜੀ ਨੇ ਵੀ ਅੰਮ੍ਰਿਤ ਨਹੀਂ ਛਕਿਆ ਸੀ। ਫਿਰ ਬਾਅਦ ਵਿੱਚ ਜਦੋਂ ਭਾਈ ਸਾਹਿਬ ਨੇ ਕਿਹਾ ਵੀ ਤੁਸੀਂ ਅੰਮ੍ਰਿਤ ਛਕ ਲਓ ਤਾਂ ਮੈਂ ਘਰ ਮਤਲਬ ਲੰਗਰ ਪਾਣੀ ਛਕਾ ਕਰਾਂਗਾ, ਫਿਰ ਅੰਮ੍ਰਿਤ ਛਕ ਲਿਆ ਪਿਤਾ ਜੀ ਨੇ ਵੀ, ਮਾਤਾ ਜੀ ਨੇ। ਮੈਂ ਨਹੀਂ ਛਕਿਆ ਸੀਗਾ ਉਸ ਟਾਈਮ ਤੱਕ ਵੀ, ਮੈਂ ਨਹੀਂ ਅੰਮ੍ਰਿਤ ਛਕਿਆ ਸੀ। ਮਤਲਬ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਮਹਿੰਗਾ ਸਿੰਘ ਦੀ ਪਰਿਵਾਰ ਦੇ ਕੋਲ ਇਹ ਮੰਗ ਸੀ ਵੀ ਜਿੰਨਾ ਤੱਕ ਤੁਸੀਂ ਅੰਮ੍ਰਿਤ ਨਹੀਂ ਛਕਦੇ ਮੈਂ ਜਲ ਪਾਣੀ ਨਹੀਂ ਛਕਣਾ ਕਰੂੰ। ਹਾਂ, ਉਹਨਾਂ ਨੇ ਮਤਲਬ ਉਹਨਾਂ ਦੀ ਮਤਲਬ ਕਿ ਭਾਵਨਾ ਸੀਗੀ ਵੀ ਮਤਲਬ ਕਿ ਚਾਹੇ ਉਹ ਸਾਨੂੰ ਮਤਲਬ ਕਿ ਮਾਤਾ ਪਿਤਾ ਨੂੰ ਆਪਣਾ ਅੰਮ੍ਰਿਤ ਛਕਾ ਕੇ ਗੁਰਸਿੱਖੀ ਮਤਲਬ ਕਿ ਗੁਰਸਿੱਖ ਤਾਂ ਹੀ ਬਣੇਗਾ ਜੇ ਗੁਰੂ ਮਹਾਰਾਜ ਨੇ ਵੀ ਕਿਹਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਬਿਲਕੁਲ। ਉਹਨਾਂ ਨੇ ਅੰਮ੍ਰਿਤ ਛਕਿਆ। ਫਿਰ ਅੰਮ੍ਰਿਤ ਛਕ ਕੇ ਫਿਰ ਉਹ ਘਰ ਕੁਛ ਟਾਈਮ ਲੰਗਰ ਪਾਣੀ ਛਕਦੇ ਰਹੇ। ਉਸ ਤੋਂ ਬਾਅਦ ਫਿਰ ਉਹਨਾਂ ਦੇ ਮਨ 'ਚ ਭਾਵਨਾ ਜਾਗੀ, ਮੈਂ ਹੋਰ ਮਤਲਬ ਚਲੋ ਹੈ ਪ੍ਰਚਾਰ ਦਾ ਸੀਗਾ ਉਹਨਾਂ ਦਾ, ਸਿੱਖੀ ਦੇ ਪ੍ਰਚਾਰ ਵਿੱਚ ਹੀ ਹਿੱਸਾ ਲੈਂਦੇ ਸੀ। ਫਿਰ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਪਾਸੇ ਆ ਗਏ। ਇੱਥੇ ਆ ਕੇ ਅਖੰਡ ਕੀਰਤਨੀ ਜਥੇ ਦੇ ਹੋਣ ਕਰਕੇ ਭਾਈ ਫੌਜਾ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਸੀ ਉਸ ਟਾਈਮ ਪ੍ਰਚਾਰ ਵਿੱਚ। ਉਹ ਭਾਈ ਫੌਜਾ ਸਿੰਘ ਜੀ ਦੇ ਜਥੇ ਦੇ ਵਿੱਚ ਪ੍ਰਚਾਰ ਪਿੰਡਾਂ ਵਿੱਚ ਜਾ ਕੇ ਕਰਨ ਲੱਗ ਗਏ। ਜਿੱਥੇ ਜਿੱਥੇ ਵੀ ਭਾਈ ਫੌਜਾ ਸਿੰਘ ਜੀ ਪ੍ਰਚਾਰ ਕਰਦੇ ਸੀਗੇ ਸਾਥੀ ਸਿੰਘਾਂ ਨਾਲ ਜਾ ਕੇ ਉਹਨਾਂ ਦੇ ਨਾਲ, ਉੱਥੇ ਉਹਨਾਂ ਦੀ ਜਥੇ ਵਿੱਚ ਭਾਈ ਫੌਜਾ ਸਿੰਘ ਜੀ ਦੇ ਨਾਲ ਕਾਫੀ ਹੀ ਮਤਲਬ ਕਿ ਜ਼ਿਆਦਾ ਨੇੜਤਾ ਵੀ ਔਰ ਆਪਣਾ ਸੇਵਾ ਭਾਵਨਾ ਵੀ ਉੱਥੇ ਕਰਿਆ ਕਰਦੇ ਸੀਗੇ। ਚਾਹੇ ਲੰਗਰ ਦੀ ਸੇਵਾ ਮਿਲਦੀ ਸੀ ਜਾਂ ਹੋਰ ਵੀ ਜੋ ਵੀ ਜਥੇਬੰਦੋ ਉਹਨਾਂ ਨੂੰ ਸੇਵਾ ਲਾਈ ਜਾਂਦੀ ਸੀ ਉਹ ਉਹਦੇ 'ਚ ਪੂਰੀ ਤਰ੍ਹਾਂ ਨਿਭਾਉਂਦੇ ਸੀ, ਤਨਦੇਹੀ ਨਾਲ, ਮਨ ਨਾਲ ਉਹ ਸੇਵਾ ਨਿਭਾਉਂਦੇ ਸੀ। ਭਾਈ ਸਾਹਿਬ ਮੈਨੂੰ ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਤੁਹਾਡੇ ਵੱਡੇ ਭਰਾ ਸੀ ਭਾਈ ਕੁਲਵੰਤ ਸਿੰਘ ਉਰਫ ਭਾਈ ਮਹਿੰਗਾ ਸਿੰਘ, ਕਈ ਵਾਰੀ ਇਹ ਹੁੰਦਾ ਕਿ ਭੈਣ ਭਰਾਵਾਂ ਦੇ ਕੋਲੇ ਆਮ ਹੀ ਇਹ ਚੀਜ਼ਾਂ ਸਾਂਝੀਆਂ ਹੁੰਦੀਆਂ ਕਿ ਬਚਪਨ ਦੇ ਵਿੱਚ ਹੀ ਬੱਚੇ ਦਾ ਜਾਂ ਭੈਣ ਭਰਾ ਦਾ ਏਮ ਦਾ ਪਤਾ ਲੱਗ ਜਾਂਦਾ ਕਿ ਉਹਨੇ ਜ਼ਿੰਦਗੀ ਦੇ ਵਿੱਚ ਕਰਨਾ ਕੀ ਹੈ। ਜਦੋਂ ਤੁਸੀਂ ਬਚਪਨ ਦੇ ਵਿੱਚ ਆਪਣੇ ਭਾਈ ਸਾਹਿਬ ਭਾਈ ਮਹਿੰਗਾ ਸਿੰਘ ਹੋਣਾ ਨਾਲ ਵਿਚਰਦੇ ਸੀ, ਕਦੇ ਉਹਨਾਂ ਨੇ ਤੁਹਾਡੇ ਨਾਲ ਸਾਂਝਾ ਕੀਤਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਉਹਨਾਂ ਦਿਨਾਂ 'ਚ? ਨਹੀਂ, ਇਹ ਤਾਂ ਜਦੋਂ ਅੰਮ੍ਰਿਤ ਉਹਨਾਂ ਨੇ ਛਕ ਲਿਆ, ਅਖੰਡ ਕੀਰਤਨੀ ਜਥੇ 'ਚ ਆ ਗਏ, ਮਕਸਦ ਤਾਂ ਉਸ ਤੋਂ ਬਾਅਦ ਸ਼ੁਰੂ ਹੋਇਆ। ਉਹਨਾਂ ਦੀ ਭਾਵਨਾ ਵੀ ਗੁਰੂ ਦੇ ਲੜ ਲੱਗ ਕੇ ਗੁਰੂ ਦਾ ਪ੍ਰਚਾਰ ਹੀ ਕਰਨਾ ਹੈ, ਹੋਰ ਸਾਡੀ ਜ਼ਿੰਦਗੀ ਦਾ ਕੁਛ ਨਹੀਂ ਹੈਗਾ। ਇਨਸਾਨ ਆਉਂਦੇ ਨੇ ਚਲੇ ਜਾਂਦੇ ਨੇ, ਕੁਛ ਮਤਲਬ ਉਹਨਾਂ ਦਾ ਕੁਛ ਨਹੀਂ ਹੈਗਾ, ਬਸ ਪ੍ਰਚਾਰ ਵਾਲੇ ਪਾਸੇ ਹੀ ਫਿਰ ਉਹ ਲੱਗ ਗਏ। ਉਹਨਾਂ ਦਾ ਮੇਨ ਮਕਸਦ ਹੀ ਇਹੀ ਹੋ ਗਿਆ। ਸੰਤਾਂ ਦੇ ਨਾਲ ਮਿਲਾਪ ਪਹਿਲੀ ਵਾਰੀ ਕਦੋਂ ਹੋਇਆ ਉਹਨਾਂ ਦਾ? ਦੇਖੋ, ਸੰਤਾਂ ਨਾਲ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਪਾਸੇ ਸ਼ਾਇਦ ਹੁੰਦਾ ਹੋਵੇਗਾ, ਲੇਕਿਨ ਜਦੋਂ ਸਰਕਾਰ ਨੇ ਇੱਕ ਗਿਣੀ ਮਿੱਥੀ ਸਾਜ਼ਿਸ਼ ਅਧੀਨ, ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ, ਕੋਈ ਅੱਜ ਨਹੀਂ, ਮਤਲਬ ਕਿ ਗੁਰੂ ਨਾਨਕ ਦੇਵ ਦੇ ਟਾਈਮ ਤੋਂ, ਉਸ ਤੋਂ ਪਹਿਲੇ ਵੀ ਜਿਹੜੇ ਰਾਜੇ ਪਾਪੀ ਰਾਜੇ ਹੋਏ ਨੇ, ਜ਼ੁਲਮ ਪਾਪੀ ਰਾਜੇ ਪਾਪ ਕਮਾਉਂਦੇ ਕਰਦੇ ਆਏ ਹਨ। ਇਹ ਆਪਣਾ ਪਹਿਲੇ ਵੀ ਸ਼ੁਰੂ ਤੋਂ ਹੀ ਮਤਲਬ ਇਸ ਤਰ੍ਹਾਂ ਦੇ ਜ਼ੁਲਮ ਕਮਾਉਂਦੇ ਆਏ ਨੇ। ਉਹ ਔਰੰਗਜ਼ੇਬ ਨੂੰ ਦੇਖ ਲਓ, ਲੋਭਵਸ ਉਹਨੇ ਆਪਣੇ ਭਰਾ ਨੂੰ, ਪਿਓ ਨੂੰ, ਭੈਣ ਨੂੰ ਜੇਲ੍ਹ ਵਿੱਚ ਡੱਕਤਾ। ਉਸ ਤੋਂ ਪਹਿਲੇ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਵੀ ਜਿਹੜਾ ਹੋਇਆ ਉਹ ਜੇਲ੍ਹ ਦੇ ਵਿੱਚ ਹੀ ਹੋਇਆ।
ਉਹਨਾਂ ਦੇ ਮਾਮੇ ਵੱਲੋਂ ਉਹਨਾਂ ਨੂੰ ਮਤਲਬ ਉਹਨਾਂ ਦੇ ਮਾਤਾ ਪਿਤਾ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਿਵੇਂ ਗਿਆ। ਤੁਸੀਂ ਦੱਸਿਆ ਕਿ ਉਹ ਅਖੰਡ ਕੀਰਤਨੀ ਜਥੇ ਨਾਲ ਜੁੜ ਗਏ, ਤਾਂ ਕਦੋਂ ਤੋਂ ਪਰਿਵਾਰ ਤੋਂ ਫਿਰ ਲਾਂਭੇ ਰਹਿਣ ਲੱਗ ਪਏ, ਕਦੋਂ ਤੋਂ ਪਾਸੇ ਹੋਏ ਉਹ ਪਰਿਵਾਰ ਤੋਂ? ਇਹ 1978 ਤੋਂ ਕਾਫੀ ਸਮਾਂ ਪਹਿਲੇ ਹੀ ਇੱਧਰ ਆ ਗਏ ਸੀਗੇ, ਅੰਮ੍ਰਿਤਸਰ ਵਾਲੇ ਪਾਸੇ। ਇੱਧਰ ਹੀ ਫਿਰ ਉਹ ਧਰਮ ਦੇ ਪ੍ਰਚਾਰ ਵਿੱਚ ਲੱਗੇ ਰਹੇ। ਜਦੋਂ ਧਰਮ ਦੇ ਪ੍ਰਚਾਰ ਦੇ ਵਿੱਚ ਲਗਾਤਾਰ ਲੱਗੇ ਰਹੇ ਤੇ ਉਸ ਤੋਂ ਬਾਅਦ ਪਰਿਵਾਰ ਨੂੰ ਕਦੋਂ ਮਿਲਣ ਵਾਸਤੇ ਆਏ? ਪਰਿਵਾਰ ਨੂੰ ਕੋਈ ਜ਼ਿਆਦਾ ਉਹਨਾਂ ਨੇ ਮਤਲਬ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂ ਪਰਿਵਾਰ ਨਾਲ ਉਹਨਾਂ ਦਾ ਮੋਹ ਜਿਹੜਾ ਹੈ ਪੰਥ ਨਾਲ, ਗੁਰੂ ਨਾਲ ਜ਼ਿਆਦਾ ਉਹਨਾਂ ਦਾ ਮੋਹ ਹੋ ਗਿਆ ਸੀਗਾ। ਪੰਥ ਨਾਲ, ਪੰਥ ਨੂੰ ਹੀ ਉਹਨਾਂ ਨੇ ਆਪਣਾ, ਖਾਲਸਾ ਪੰਥ ਨੂੰ ਹੀ ਉਹਨਾਂ ਨੇ ਆਪਣਾ ਪਰਿਵਾਰ ਬਣਾ ਲਿਆ ਸੀਗਾ। ਠੀਕ ਹੈ, ਇੱਕ ਦੋ ਵਾਰੀ, ਦੋ ਚਾਰ ਵਾਰੀ ਸਾਡੇ ਨਾਲ ਮੇਲ ਮਿਲਾਪ ਹੋਇਆ ਉਹਨਾਂ ਦਾ। ਮੈਂ ਵੀ ਮਿਲਣ ਗਿਆ ਉਹਨਾਂ ਨੂੰ ਦਰਬਾਰ ਸਾਹਿਬ। ਤੇ ਜਦੋਂ ਸਰਕਾਰ ਨੇ ਫਿਰ ਆਪਣਾ ਤੇ ਹਮਲਾ ਕੀਤਾ, ਆਪਣਾ ਕੇਂਦਰੀ ਸਥਾਨ ਤੇ ਸਿੱਖਾਂ ਨੂੰ ਵੰਗਾਰਿਆ, ਸ਼ਹਿ ਤੇ ਆਪਣੀ ਗੁਰੂਆਂ ਦਾ, ਗੁਰਬਾਣੀ ਦਾ ਨਰਾਦਰ ਕੀਤਾ। ਉਹਦੇ ਵਿੱਚ ਭਾਈ ਫੌਜਾ ਸਿੰਘ ਜੀ ਨੇ ਉਹਦਾ ਵਿਰੋਧ ਕੀਤਾ ਵੀ ਤੁਸੀਂ ਸਾਡੇ ਗੁਰੂਆਂ ਦਾ, ਗੁਰਬਾਣੀ ਦਾ ਨਰਾਦਰ ਨਹੀਂ ਕਰ ਸਕਦੇ। ਸ਼ਾਂਤਮਈ ਤਰੀਕੇ ਨਾਲ ਗਏ ਸੀਗੇ। ਉਹਨਾਂ ਨੂੰ ਸ਼ਹਿ ਸੀਗੀ ਸਰਕਾਰ ਦੀ, ਹੱਲਾਸ਼ੇਰੀ ਸੀਗੀ। ਉਹਨਾਂ ਨੇ ਗੋਲੀਆਂ ਚਲਾ ਕੇ ਉੱਥੇ ਕਈ ਸਿੰਘ ਜ਼ਖਮੀ ਕਰਤੇ। 13 ਸਿੰਘ ਦੇ ਕਰੀਬ 13 ਸਿੰਘ ਸ਼ਹੀਦ ਹੋ ਗਏ। ਉਸ ਤੋਂ ਬਾਅਦ ਉਸ ਚੀਜ਼ ਦਾ ਵੀ ਭਾਈ ਸਾਹਿਬ ਦੇ ਮਨ ਤੇ ਬਹੁਤ ਗਹਿਰਾ ਅਸਰ ਪਿਆ। ਇਹ 1978 ਵਾਲਾ ਜਿਹੜਾ ਨਿਰੰਕਾਰੀ ਕਾਂਡ ਹੋਇਆ ਸੀ? ਹਾਂ, ਜਿਹੜਾ 1978 ਵਾਲਾ ਨਿਰੰਕਾਰੀ ਕਾਂਡ ਹੋਇਆ ਨਾ, ਉਹਦੇ 'ਚ ਕਾਫੀ ਭਾਈ ਸਾਹਿਬ ਦੇ ਮਨ ਤੇ ਗਹਿਰਾ ਅਸਰ ਹੋਇਆ ਸੀ। ਭਾਈ ਸਾਹਿਬ ਉਸ ਜਥੇ ਦੇ ਵਿੱਚ ਸ਼ਾਮਲ ਹੈਗੇ ਸੀ? ਅਖੰਡ ਕੀਰਤਨੀ ਜਥੇ ਦੀ ਜਿਹੜੀ ਅਗਵਾਈ ਕਰਦੇ ਸੀ ਭਾਈ ਫੌਜਾ ਸਿੰਘ ਹੋਣੀ? ਉਹਦੇ ਵਿੱਚ ਮੈਂ ਨਾ ਤਾਂ ਕਿਸੇ ਕੋਲ ਪੁੱਛਿਆ, ਨਾ ਮੈਨੂੰ ਵੈਸੇ ਇਹਦਾ ਪਤਾ ਹੈਗਾ, ਸ਼ਾਇਦ ਹੋਣਗੇ ਵੀ, ਪਰ ਹੈ ਭਾਈ ਫੌਜਾ ਸਿੰਘ ਜੀ ਦੇ ਨਜ਼ਦੀਕੀ ਸੀਗੇ। ਬੀਬੀ ਅਮਰਜੀਤ ਕੌਰ ਜੀ ਭਾਈ ਫੌਜਾ ਸਿੰਘ ਦੀ ਸਿੰਘ ਨੇ, ਉਹਨਾਂ ਨਾਲ ਵੀ ਕਾਫੀ ਉਹਨਾਂ ਦਾ ਮੋਹ ਪਿਆਰ ਸੀਗਾ। ਉਹਨੂੰ ਵੀ ਭਾਈ ਸਾਹਿਬ ਨੂੰ ਜਦੋਂ ਫੌਜਾ ਸਿੰਘ ਜੀ ਸ਼ਹੀਦ ਹੋ ਜਾਂਦੇ, ਬੀਬੀ ਅਮਰਜੀਤ ਕੌਰ ਜੀ ਨੇ, ਉਸ ਟਾਈਮ ਮੀਡੀਆ ਦਾ ਔਰ ਇਸ ਚੀਜ਼ਾਂ ਦਾ ਨਾ ਜ਼ਮਾਨਾ ਘੱਟ ਸੀਗਾ। ਭਾਈ ਮਹਿੰਗਾ ਸਿੰਘ ਜੀ ਦੀ ਉਹਨਾਂ ਨੇ, ਬੀਬੀ ਅਮਰਜੀਤ ਕੌਰ ਜੀ ਨੇ ਡਿਊਟੀ ਲਾਈ, ਤੁਸੀਂ ਜਾ ਕੇ ਜਿੱਥੇ ਜਿੱਥੇ ਉਹਨਾਂ ਨੇ ਭੇਜਣਾ ਸੀਗਾ ਭੇਜਿਆ। ਗੁਰਦਾਸਪੁਰ ਜਾਂ ਹੋਰ ਵੀ ਉਹਨਾਂ ਨੇ ਭੇਜਿਆ। ਉੱਥੇ ਜਾ ਕੇ ਉਹਨਾਂ ਨੇ ਖਬਰਸਾਰ ਦਿੱਤੀ। ਫਿਰ ਉਸ ਤੋਂ ਬਾਅਦ ਚਲੋ ਉਹਨਾਂ ਦਾ ਸੰਸਕਾਰ ਕਰਤਾ ਗਿਆ 13 ਸਿੰਘਾਂ ਦਾ। ਅੰਗੀਠਾ ਸਾਹਿਬ ਗੁਰਦੁਆਰਾ ਅੱਜ ਵੀ ਬਣਿਆ ਹੋਇਆ ਉਹਨਾਂ ਦੀ ਯਾਦ ਵਿੱਚ। ਫਿਰ ਉਸ ਤੋਂ ਬਾਅਦ ਬੀਬੀ ਅਮਰਜੀਤ ਕੌਰ ਜੀ ਨੇ ਭਾਈ ਸਾਹਿਬ ਨੂੰ ਧਰਮ ਦਾ ਪੁੱਤਰ ਬਣਾ ਲਿਆ। ਧਰਮ ਦਾ ਪੁੱਤਰ ਬਣਾ ਲਿਆ ਬੀਬੀ ਅਮਰਜੀਤ ਕੌਰ ਜੀ ਨੇ। ਸੋ ਬੀਬੀ ਅਮਰਜੀਤ ਕੌਰ ਜੀ ਦੀ ਸੇਵਾ ਵਿੱਚ ਲੱਗੇ ਰਹੇ। ਇਹ ਜਿਹੜੀ ਧਰਮ ਦੇ ਪੁੱਤਰ ਵਾਲੀ ਗੱਲ ਹੈ ਨਾ, ਇਹ ਸਾਨੂੰ ਭਾਈ ਸਾਹਿਬ ਦੇ ਸੰਸਕਾਰ ਟਾਈਮ ਜਦੋਂ ਮਾਤਾ ਜੀ ਗਏ ਹੈ ਨਾ ਉੱਥੇ, ਉਸ ਟਾਈਮ ਬੀਬੀ ਅਮਰਜੀਤ ਕੌਰ ਜੀ ਨੇ ਦੱਸਿਆ ਸੀਗਾ ਵੀ ਮੈਂ ਇਹਨਾਂ ਨੂੰ ਆਪਣਾ ਧਰਮ ਦਾ ਪੁੱਤਰ ਬਣਾਇਆ ਹੋਇਆ ਸੀਗਾ। ਅੱਜ 2 ਮਾਵਾਂ ਦਾ ਪੁੱਤਰ ਸ਼ਹੀਦ ਹੋਇਆ ਹੈ। ਇੱਕ ਮਾਂ ਨੇ ਜਨਮ ਦਿੱਤਾ ਹੈ, ਦੂਜੀ ਨੇ ਸੰਸਕਾਰ ਦਿੱਤੇ। ਉਹਨਾਂ ਨੇ ਨਾਮ ਰੱਖਿਆ ਹੋਇਆ ਸੀਗਾ ਜਟਾਯੂ। ਉਹਨਾਂ ਦੀ YouTube ਤੇ ਇੱਕ ਕੈਸੇਟ ਵੀ ਹੈ ਜਿਹਦੇ ਵਿੱਚ ਭਾਈ ਸਾਹਿਬ ਦਾ ਜ਼ਿਕਰ ਕਰਦੇ ਆ। ਫਿਰ ਉਹਨਾਂ ਨੇ ਦੱਸਿਆ ਵੀ ਮੈਂ ਕੁਲਵੰਤ ਸਿੰਘ, ਮਹਿੰਗਾ ਸਿੰਘ, ਜੋ ਵੀ ਉਹ ਕਹਿੰਦੇ ਸੀਗੇ ਜਟਾਯੂ ਮੇਰਾ ਪੁੱਤਰ। ਅਸੀਂ ਅਨੰਦਪੁਰ ਸਾਹਿਬ ਵਾਲੇ ਪਾਸੇ ਆ ਗਏ। ਇਹ 84 ਦੇ ਹਮਲੇ ਤੋਂ ਪਹਿਲੇ, ਜੋ ਸਰਕਾਰ ਨੇ ਹਮਲਾ ਕੀਤਾ 84 ਦਾ, ਇਸ ਤੋਂ ਪਹਿਲੇ ਦਰਬਾਰ ਸਾਹਿਬ ਵਾਲੇ ਪਾਸੇ ਆ ਗਏ। ਭਾਈ ਸਾਹਿਬ ਅਨੰਦਪੁਰ ਸਾਹਿਬ ਗਏ ਪਹਿਲੇ। ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਿਖੇ ਜਾ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ, ਇਹ ਸੱਚੇ ਪਾਤਸ਼ਾਹ ਤੁਸੀਂ ਖਾਲਸਾ ਪੰਥ ਸਾਜਣ ਵਕਤ ਸਿੱਖਾਂ ਦੇ ਸੀਸ ਮੰਗੇ ਸੀਗੇ, ਤਾਂ ਤੁਸੀਂ ਖਾਲਸਾ ਪੰਥ ਸਾਜਿਆ ਸੀਗਾ। ਅੱਜ ਤੁਹਾਡਾ ਇਹ ਪੁੱਤਰ ਤੁਹਾਡੇ ਅੱਗੇ ਆਪਣਾ ਸੀਸ ਭੇਟ ਕਰਦਾ ਹੈ, ਪੰਥ ਖਾਤਰ ਪ੍ਰਵਾਨ ਕਰ ਲੈਣਾ। ਉਸ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਆ ਗਏ। ਉੱਥੇ ਉਹਨਾਂ ਨੇ ਅਰਦਾਸ ਕੀਤੀ, ਬਾਬਾ ਗੁਰਦਿੱਤਾ ਜੀ ਆਪ ਜੀ ਦੇ ਦਰ ਤੋਂ ਮਨ ਮੰਗੀਆਂ ਮੁਰਾਦਾਂ ਮਿਲਦੀਆਂ ਹਨ, ਆਪ ਕਿਰਪਾ ਕਰੋ। ਮੇਰੀ ਵੀ ਇੱਕ ਮਨ ਦੀ ਇੱਛਾ ਹੈ, ਮੇਰੀ ਇੱਛਾ ਪੂਰਨ ਕਰਨਾ, ਪ੍ਰਵਾਨ ਕਰਨਾ, ਮੇਰੀ ਅਰਦਾਸ ਪ੍ਰਵਾਨ ਕਰਨਾ, ਮੇਰੀ ਇੱਛਾ ਪੂਰੀ ਹੋਵੇ। ਮੈਨੂੰ ਇਹ ਸੀਸ ਬਖਸ਼ਣਾ। ਮੇਰਾ ਸੀਸ, ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਜਿਹੜੀਆਂ ਇਹਨਾਂ ਦਾ 12 20 22 ਘੰਟੇ ਦਾ ਸਿਮਰਨ ਸੀਗਾ। ਕਦੀ ਇਹਨਾਂ ਨੂੰ ਕਿਸੇ ਨੇ ਨਾ, ਜਿਹੜੇ ਸਿੰਘ ਸੀਗੇ ਸਾਰੇ,
ਇਹਨਾਂ ਨੂੰ ਕਿਸੇ ਨੇ ਸੁੱਤਿਆਂ ਹੋਇਆ ਨਹੀਂ ਦੇਖਿਆ ਸੀਗਾ। ਇਹ ਸਿਮਰਨ ਬਾਣੀ 'ਚ ਹੀ ਅਖੰਡ ਕੀਰਤਨੀ ਦੇ ਜਥੇ ਦੇ ਜਿੰਨੇ ਵੀ ਚਾਹੇ ਉਹ ਭਾਈ ਸੁਖਦੇਵ ਸਿੰਘ ਜੀ ਸੀਗੇ, ਭਾਈ ਅਨੋਖ ਸਿੰਘ ਜੀ ਸੀਗੇ, ਭਾਈ ਮਹਿਲ ਸਿੰਘ ਜੀ ਸੀਗੇ, ਭਾਈ ਸੁਲੱਖਣ ਸਿੰਘ ਜੀ ਸੀਗੇ, ਜਾਂ ਹੋਰ ਵੀ ਇਹਨਾਂ ਦੇ ਸਾਥੀ ਸਿੰਘ ਜਿੰਨੇ ਵੀ ਸੀਗੇ, ਸਾਰੇ ਹੀ ਉਹ ਸਿਮਰਨ ਬਾਣੀ ਵਿੱਚ ਹੀ ਪ੍ਰਤੱਖ ਸੀਗੇ, ਗੁਰੂ ਨੂੰ ਸਮਰਪਿਤ ਸੀਗੇ ਸਾਰੇ ਸਿੱਖ। ਇਹਨਾਂ ਨੇ ਫਿਰ ਉੱਥੇ ਜਾ ਕੇ ਅਰਦਾਸ ਕੀਤੀ, ਮੇਰਾ ਬਖਸ਼ਿਸ਼ ਕਰੋ, ਮੈਨੂੰ ਉਹ ਦਿਓ, ਕਿਰਪਾ ਕਰੋ ਮੇਰੇ 'ਤੇ, ਮੇਰੀ ਇਹ ਦਿਲ ਦੀ ਇੱਛਾ ਹੈ ਮੇਰੇ 'ਤੇ ਜਦੋਂ ਵੀ ਗੁਰੂ ਘਰ 'ਤੇ ਕੋਈ ਭੀੜ ਪਵੇ ਜਾਂ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕਰੇ, ਮੈਂ ਗੁਰੂ ਘਰ ਲਈ ਜੂਝਦੇ ਹੋਏ ਸ਼ਹੀਦ ਹੋਵਾਂ। ਭਾਈ ਸਾਹਿਬ ਨੇ ਫਿਰ ਆ ਗਏ। ਬੀਬੀ ਅਮਰਜੀਤ ਕੌਰ ਜੀ ਨੇ ਸਗੋਂ ਉਹਨਾਂ ਨੂੰ ਕਿਹਾ ਵੀ, ਕਹਿੰਦੇ ਹਾਂ ਵੀ ਮਹਿੰਗਾ ਸਿੰਘ ਕੁਲਵੰਤ ਸਿੰਘ ਜਟਾਈਓ ਕੀ ਬੇਨਤੀ ਕੀਤੀ ਹੈ, ਕੀ ਮੰਗਿਆ? ਕਹਿੰਦੇ ਮਾਤਾ ਮੈਂ ਤਾਂ ਗੁਰੂ ਅੱਗੇ ਸੀਸ ਭੇਟ ਕੀਤਾ, ਸੱਚੇ ਪਾਤਸ਼ਾਹ ਕੇਸਗੜ੍ਹ ਵਿਖੇ ਸੀਸ ਭੇਟ ਕੀਤਾ, ਮੇਰਾ ਸੀਸ ਪ੍ਰਵਾਨ ਕਰਨਾ, ਮੈਂ ਤੁਹਾਡਾ ਪੁੱਤਰ ਤੁਹਾਡੇ ਅੱਗੇ ਸੀਸ ਭੇਟ ਕਰਦਾ। ਉਸ ਤੋਂ ਬਾਅਦ ਮੈਂ ਬਾਬਾ ਗੁਰਦਿੱਤਾ ਜੀ ਮਾਤਾ ਉਹਨਾਂ ਨੂੰ ਦੱਸਿਆ, ਉਹਨਾਂ ਦੇ ਮਾਤਾ ਜੀ ਬਣੇ ਹੋਏ ਸੀ, ਆਪਣੀ ਮਾਂ ਨੂੰ ਹੀ ਦੱਸਣਾ ਸੀਗਾ, ਦਿਲ ਦੀ ਗੱਲ ਦੱਸੀ ਵੀ ਮੈਂ ਤਾਂ ਆਪਣੇ ਇੱਥੇ ਅਰਦਾਸ ਕੀਤੀ ਹੈ, ਬਾਬਾ ਗੁਰਦਿੱਤਾ ਜੀ ਤੁਸੀਂ ਆਪਣਾ ਮੇਰੀ ਇਹ ਮੰਗ ਪੂਰੀ ਕਰਨਾ, ਮੈਂ ਗੁਰੂ ਘਰ ਲਈ ਜੂਝਦੇ ਹੋਏ ਸ਼ਹੀਦ ਹੋਵਾਂ। ਜੇ ਕੋਈ ਗੁਰੂ ਘਰ 'ਤੇ ਭੀੜ ਪਵੇ, ਕੋਈ ਹਮਲਾ ਕਰਨ ਦੀ ਕੋਸ਼ਿਸ਼ ਕਰੇ। ਉਹ ਮਾਤਾ ਜੀ ਨੇ ਕਿਹਾ ਤੂੰ ਮੇਰੀ ਅਰਦਾਸ ਨਹੀਂ ਕੀਤੀ। ਬੀਬੀ ਅਮਰਜੀਤ ਕੌਰ ਜੀ ਨੇ ਕਿਹਾ ਤੂੰ ਮੇਰੀ ਅਰਦਾਸ ਨਹੀਂ ਕੀਤੀ? ਕਹਿੰਦੇ ਨਹੀਂ ਮਾਤਾ ਮੈਂ ਤਾਂ ਆਪਣੀ ਅਰਦਾਸ ਕੀਤੀ ਹੈ, ਤੁਹਾਡੀ ਅਰਦਾਸ ਨਹੀਂ ਮੈਂ ਕੀਤੀ। ਇਹ ਕੈਸੇਟ ਵਿੱਚ ਵੀ ਦੱਸਿਆ ਹੋਇਆ, ਇਹ ਸਾਰਾ ਕੁਝ ਜੋ ਦੱਸਿਆ ਗਿਆ ਨਾ ਸਾਨੂੰ, ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਮਾਤਾ ਬੀਬੀ ਅਮਰਜੀਤ ਕੌਰ ਜੀ ਨੇ ਹੀ ਸਾਨੂੰ ਦੱਸਿਆ ਸੀਗਾ ਸੰਸਕਾਰ ਟਾਈਮ ਸਾਡੇ ਮਾਤਾ ਜੀ ਨੂੰ, ਫਿਰ ਸਾਡੇ ਮਾਤਾ ਜੀ ਨੇ ਹੀ ਉਹ ਸਾਨੂੰ ਇਹ ਦੱਸਿਆ ਵੀ ਇਸ ਤਰ੍ਹਾਂ ਉਹਨਾਂ ਨੇ ਧਰਮ ਦਾ ਪੁੱਤਰ ਬਣਾਇਆ ਹੋਇਆ ਸੀਗਾ। ਸੋ ਜਦੋਂ ਭਾਈ ਮਹਿੰਗਾ ਸਿੰਘ ਨੇ ਇਹ ਜਿਹੜੀ ਅਰਦਾਸ ਕੀਤੀ, ਇਹ ਕਦੋਂ ਦੀ ਗੱਲ ਹੈ ਜੀ? ਇਹ 84 ਤੋਂ ਕੁਝ ਸਮਾਂ ਪਹਿਲੇ ਗਏ ਆ, ਉਹ 2 ਮਹੀਨੇ ਪਹਿਲੇ ਗਏ ਆ, 4 ਮਹੀਨੇ 6 ਮਹੀਨੇ ਜਿੰਨੇ ਦੇਰ ਵੀ ਪਹਿਲੇ ਗਏ ਆ। 84 ਤੋਂ ਦਰਬਾਰ ਸਾਹਿਬ ਜੂਨ 84 ਤੋਂ ਪਹਿਲੇ ਗਏ ਆ ਅਰਦਾਸ ਕਰਨ। ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਣਾ ਸੀ, ਇਹ ਵੀ ਕਿਤੇ ਨਾ ਕਿਤੇ ਜਾਣਕਾਰੀ ਮਿਲਦੀ ਕਿ ਭਾਈ ਸਾਹਿਬ ਕਿਤੇ ਆਪਣੇ ਨਿੱਜੀ ਰੁਝੇਵੇਂ ਦੇ ਕਾਰਨ ਘਰ ਆਏ ਹੋਏ ਸੀ, 2 ਦਿਨ ਪਹਿਲਾਂ ਪਤਾ ਲੱਗਦਾ ਉਹਨਾਂ ਨੂੰ? ਨਹੀਂ, ਕੋਈ ਐਸੀ ਕੋਈ ਗੱਲ ਨਹੀਂ ਹੈ। ਉਹ ਘਰ-ਬਾਰ ਨੂੰ ਉਹਨਾਂ ਨੇ ਤਿਆਗ ਦਿੱਤਾ ਸੀਗਾ। ਮੈਂ ਕੁਝ ਸਮਾਂ ਪਹਿਲੇ ਆਪਣਾ ਮੇਰੀ 81 'ਚ ਮੈਰਿਜ ਹੁੰਦੀ ਹੈ, 82 'ਚ ਮੇਰੇ ਬੇਟੀ ਹੁੰਦੀ ਹੈ, 83 ਵਿੱਚ ਸ਼ਾਇਦ 83 ਦੇ ਵਿੱਚ ਹੀ ਮੈਂ ਉੱਥੇ ਦਰਬਾਰ ਸਾਹਿਬ 83 'ਚ ਜਾਂ 84 ਦੇ ਸ਼ੁਰੂ 'ਚ ਗਿਆ। ਮੈਂ ਦਰਬਾਰ ਸਾਹਿਬ ਚਲਾ ਗਿਆ, ਮੈਂ ਕਿਹਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਕੇ ਆਈਏ, ਚਲੋ ਬੇਟੀ ਵੀ ਹੋਈ ਹੈ, ਨਾਲੇ ਭਾਈ ਸਾਹਿਬ ਨੂੰ ਮਿਲ ਕੇ ਆਈਏ। ਪਰਿਵਾਰ ਸਮੇਤ ਗਏ? ਮੈਂ ਔਰ ਮੇਰੇ ਘਰ ਦੇ ਗਏ। ਠੀਕ ਹੈ। ਆਪਣੀ ਬੇਟੀ ਨੂੰ ਲੈ ਕੇ। ਮਾਤਾ ਪਿਤਾ ਜੀ ਨਹੀਂ ਗਏ ਸੀਗੇ, ਮੈਂ ਮੇਰੇ ਘਰ ਦੇ ਔਰ ਬੇਟੀ ਨੂੰ ਲੈ ਕੇ ਅਸੀਂ ਗਏ। ਅਸੀਂ ਦਰਬਾਰ ਸਾਹਿਬ ਗਏ। ਅਸੀਂ ਉੱਥੇ ਨਾ ਪੁੱਛਦੇ ਰਹੇ, ਕਈਆਂ ਨੂੰ ਪੁੱਛਿਆ ਬਈ ਅਸੀਂ ਨਾ ਕੁਲਵੰਤ ਸਿੰਘ ਨੂੰ ਮਿਲਣਾ ਸੀ। ਕੁਲਵੰਤ ਸਿੰਘ ਜੀ ਹੈ, ਸੇਵਾ ਕਰਦੇ ਹੈ ਜਥੇ ਵਿੱਚ, ਅਖੰਡ ਕੀਰਤਨੀ ਜਥੇ ਵਿੱਚ ਸੇਵਾ ਕਰਦੇ। ਕਿਸੇ ਨੇ ਸਾਨੂੰ ਆਈ ਗਈ ਨਹੀਂ ਦਿੱਤੀ, ਕੋਈ ਦੱਸਿਆ ਨਹੀਂ ਵੀ ਕਿੱਥੇ ਹੈ ਕਿੱਥੇ ਨਹੀਂ ਹੈ। ਥੋੜ੍ਹਾ ਜਿਹਾ ਮਨ 'ਚ ਸੀਗਾ ਵੀ ਅਸੀਂ ਮਿਲਣਾ ਭਾਈ ਸਾਹਿਬ ਨੂੰ, ਮਿਲ ਕੇ ਜਾਣਾ। ਫਿਰ ਮੈਂ ਗੁਰੂ ਰਾਮਦਾਸ ਦੇ ਦਰ 'ਤੇ ਦਰਬਾਰ ਸਾਹਿਬ ਗਿਆ। ਅੰਦਰ ਜਾ ਕੇ ਗੁਰੂ ਰਾਮਦਾਸ ਅੱਗੇ ਅਰਦਾਸ ਜੋਦੜੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਤੁਹਾਡੇ ਘਰ ਤਾਂ ਬੇਅੰਤ ਖਜ਼ਾਨੇ ਹਨ, ਤੁਸੀਂ ਇੱਕ ਵਾਰੀ ਮੇਲ ਕਰਾ ਦਿਓ ਭਾਈ ਸਾਹਿਬ ਨਾਲ। ਜੀ ਮੇਲ ਕਰਾਓ। ਚਲੋ ਅਸੀਂ ਅਰਦਾਸ ਬੇਨਤੀ ਕਰਕੇ ਅਸੀਂ ਬਾਹਰ ਆ ਗਏ। ਗੁਰੂ ਰਾਮਦਾਸ ਸਾਹਿਬ ਦੇ ਲੰਗਰ ਵਾਲੇ ਵਾਸਤੇ ਆਏ। ਉੱਪਰ ਗੁਰੂ ਨਾਨਕ ਨਿਵਾਸ ਗੁਰੂ ਰਾਮਦਾਸ ਨਾਲ ਸ਼ਾਇਦ ਇਸ ਤਰ੍ਹਾਂ ਉੱਪਰ ਨਾ ਖੇਲ ਰਹੇ ਸੀਗੇ। ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਤੀ, ਮੇਲ ਕਰਾਤਾ, ਦਿਖਾਤਾ, ਉਹ ਖੜੇ ਹੈ। ਠੀਕ ਆ। ਮੈਂ ਅੱਗੇ ਜਾਣ ਲੱਗਿਆ ਉਹਲੇ ਪਾਸੇ। ਮੈਂ ਕਿਹਾ ਚਲੋ ਪੁੱਛ ਕੇ ਵੀ ਕਿਹੜੇ ਪਾਸੋਂ ਰਸਤਾ ਉੱਪਰ ਜਾਣ ਦਾ। ਜਾਣ ਲੱਗਿਆ, ਮੈਨੂੰ ਰੋਕ ਲਿਆ। ਕਹਿੰਦੇ ਤੁਸੀਂ ਕੌਣ ਹੈ ਵੀ, ਇੱਧਰ ਉੱਪਰ ਕਿਸ ਤਰ੍ਹਾਂ ਜਾ ਰਹੇ ਹੈ, ਤੁਹਾਡਾ ਕੀ ਕੰਮ ਹੈ ਉੱਪਰ? ਮੈਂ ਕਿਹਾ ਜੀ ਮੈਂ ਕੁਲਵੰਤ ਸਿੰਘ ਦਾ ਭਰਾ ਹਾਂ। ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਉਸ ਟਾਈਮ ਤੱਕ ਵੀ ਇਹਨਾਂ ਦਾ ਨਾਮ ਮਹਿੰਗਾ ਸਿੰਘ ਰੱਖਿਆ ਹੋਇਆ ਹੈ। ਸਾਨੂੰ ਨਹੀਂ ਪਤਾ ਸੀਗਾ ਮਹਿੰਗਾ ਸਿੰਘ ਨਾਮ ਰੱਖਿਆ ਹੋਇਆ। ਇਹ ਸਾਨੂੰ ਸੰਸਕਾਰ ਟਾਈਮ ਹੀ ਦੱਸਿਆ ਗਿਆ। ਜਦੋਂ ਅਸੀਂ ਅੰਦਰ ਚਲੇ ਗਏ, ਉਹਨਾਂ ਨੇ ਕਿਹਾ ਵੀ ਤੁਸੀਂ ਕਿੱਧਰ ਜਾਣਾ? ਮੈਂ ਕਿਹਾ ਇਸ ਤਰ੍ਹਾਂ ਭਾਈ ਕੁਲਵੰਤ ਸਿੰਘ ਜੀ ਆਪਣਾ ਮੇਰੇ ਭਾਈ ਸਾਹਿਬ ਹੈ, ਮੈਂ ਉਹਨਾਂ ਨੂੰ ਮਿਲਣਾ ਹੈ। ਕਹਿੰਦੇ ਇੱਥੇ ਨਹੀਂ ਕੋਈ ਕੁਲਵੰਤ ਸਿੰਘ ਜੀ ਹੈਗੇ। ਮੈਂ ਕਿਹਾ ਮੈਂ ਹੁਣੇ ਨਾ ਉੱਪਰ ਖੇਡਦੇ ਹੋਏ ਦੇਖੇ ਹੈ ਤਾਂ ਇੱਥੇ ਹੀ ਹੈ।
ਫਿਰ ਕਹਿੰਦੇ ਕੋਈ ਗੱਲ ਨਹੀਂ 2 ਮਿੰਟ ਰੁਕੋ। ਅਸੀਂ 2-4 ਮਿੰਟ ਰੁਕ ਕੇ ਉਹ ਗਏ ਉੱਪਰ ਭਾਈ ਸਾਹਿਬ ਕੋਲ ਗਏ। ਭਾਈ ਸਾਹਿਬ ਕੋਲ ਜਾ ਕੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦਵਿੰਦਰਪਾਲ ਸਿੰਘ ਕੋਈ ਨਾਮ ਦੱਸਦਾ ਹੈ। ਉਹ ਕਹਿੰਦਾ ਵੀ ਮੈਂ ਕੁਲਵੰਤ ਸਿੰਘ ਨੂੰ ਮਿਲਣਾ ਹੈ। ਉਹਨਾਂ ਨੂੰ ਤਾਂ ਪਤਾ ਹੀ ਸੀਗਾ ਨਾਮ ਕੁਲਵੰਤ ਸਿੰਘ ਐਸ ਆਪਣਾ ਮਹਿੰਗਾ ਸਿੰਘ ਤਾਂ ਉਹਨਾਂ ਨੇ ਆਪ ਰੱਖਿਆ ਹੋਇਆ ਸੀਗਾ ਨਾਮ ਜਥੇਬੰਦੀ ਨੇ। ਉਹ ਕਹਿੰਦੇ ਭਾਈ ਸਾਹਿਬ ਨੇ ਕਿਹਾ ਵੀ ਕੋਈ ਗੱਲ ਨਹੀਂ, ਉਹਨਾਂ ਨੂੰ ਤੁਸੀਂ ਕਮਰੇ 'ਚ ਲੈ ਕੇ ਜਾਓ, ਬਿਠਾਓ ਉਹਨਾਂ ਨੂੰ ਕਮਰੇ 'ਚ। ਚਲੋ ਸਾਨੂੰ ਸਿੰਘ ਲੈ ਗਏ, ਕਮਰੇ 'ਚ ਬਿਠਾ ਦਿੱਤਾ। ਪੁੱਛਿਆ ਉਹਨਾਂ ਨੇ ਜਲ ਪਾਣੀ ਛਕੋਗੇ? ਮੈਂ ਕਿਹਾ ਕੋਈ ਗੱਲ ਨਹੀਂ, ਛਕ ਲਾਂਗੇ। ਸੋ 10 ਕੁ ਮਿੰਟ ਬਾਅਦ ਭਾਈ ਸਾਹਿਬ ਆ ਗਏ, ਆ ਕੇ ਮਿਲੇ, ਪਰਿਵਾਰ ਦਾ ਹਾਲ ਚਾਲ ਪੁੱਛਿਆ, ਹੋਰ ਮਾਤਾ ਪਿਤਾ ਦਾ ਪੁੱਛਿਆ, ਹੋਰ ਬਾਕੀ ਸਾਰੇ ਪਰਿਵਾਰ ਦੀ ਗੱਲਬਾਤ ਹੋਈ। ਮੈਂ ਵੀ ਪੁੱਛਿਆ ਹੋਰ ਤੁਸੀਂ ਦੱਸੋ ਤੁਹਾਡਾ ਕਿਸ ਤਰ੍ਹਾਂ ਹੈ? ਕਹਿੰਦੇ ਚੜ੍ਹਦੀ ਕਲਾ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਕਿਰਪਾ ਹੈ। ਕਹਿੰਦੇ ਮੈਂ ਫਿਰ ਉਹਨਾਂ ਨੂੰ ਨਾ ਮਾਤਾ ਪਿਤਾ ਜੀ ਨੇ ਕਿਹਾ ਸੀਗਾ ਵੀ ਤੁਸੀਂ ਜੇ ਮਿਲੇ ਤਾਂ ਗੱਲ ਕਰਿਓ, ਵਹੀ ਘਰ ਆ ਜਾਓ, ਘਰ ਆ ਕੇ ਕੰਮ ਕਾਰ ਕਰੋ, ਜੋ ਤੁਸੀਂ ਕਰਨਾ ਚਾਹੁੰਦੇ ਹੈ ਪਹਿਲੇ ਕਰਦੇ ਸੀ ਉਹ ਕਰ ਲਓ, ਹੋਰ ਕਰਨਾ ਹੋਰ ਕਰ ਲਓ। ਮੈਂ ਕਿਹਾ ਵੀ ਤੁਸੀਂ ਮਾਤਾ ਪਿਤਾ ਜੀ ਨੇ ਇਸ ਤਰ੍ਹਾਂ ਕਿਹਾ ਵੀ ਤੁਸੀਂ ਵਾਪਸ ਜਮਨਾ ਨਗਰ ਆ ਜਾਓ, ਤੁਹਾਡਾ ਵਿਆਹ ਕਰਨਾ ਹੈ। ਕਹਿੰਦੇ ਨਹੀਂ ਮੈਂ ਘਰ ਨਹੀਂ ਜਾਣਾ, ਮੈਂ ਵਿਆਹ ਵੀ ਨਹੀਂ ਕਰਾਉਣਾ, ਮੇਰਾ ਜਿਹੜਾ ਵਿਆਹ ਹੈ ਨਾ ਗੁਰੂ ਚਰਨਾਂ ਵਿੱਚ ਲਾੜੀ ਮੌਤ ਨਾਲ ਹੋਏਗਾ। ਇਹ ਉਹਨਾਂ ਦੀ ਮਤਲਬ ਉਸ ਟਾਈਮ ਦੇ ਵਿਚਾਰ ਸੀਗੇ, ਬਚਨ ਸੀ, ਜੋ ਕਹਿ ਲਓ, ਜੋ ਮਰਜ਼ੀ ਕਹਿ ਲਓ। ਉਹਨਾਂ ਨੇ ਜੋ ਦੱਸਿਆ ਮੈਨੂੰ, ਉਹਨਾਂ ਦੇ ਮਨ ਦੀ ਸੋਚ ਕਹਿ ਲਓ। ਉਹਨਾਂ ਨੇ ਅਰਦਾਸ ਕੀਤੀ ਹੋਈ ਸੀ ਕਿ ਮੈਂ ਗੁਰੂ ਘਰ ਲਈ ਆਪਾਂ ਵਾਰ ਦੇਣਾ ਬਾਬਾ ਟਾਲ ਰਾਏ ਸਾਹਿਬ ਵਿਖੇ, ਉੱਤੇ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਆਨੰਦ ਸਾਹਿਬ ਪੁਰ ਸਾਹਿਬ, ਕੇਸਗੜ੍ਹ ਸਾਹਿਬ ਵੀ ਉਹਨਾਂ ਨੇ ਗੁਰੂ ਅੱਗੇ ਸ਼ੀਸ਼ ਭੇਟ ਕਰਤਾ ਸੀਗਾ ਵੀ ਸ਼ੀਸ਼ ਪ੍ਰਵਾਨ, ਮੈਂ ਤੁਹਾਡਾ ਪੁੱਤਰ ਸ਼ੀਸ਼ ਭੇਟ ਕਰਦਾ, ਪ੍ਰਵਾਨ ਕਰਨਾ। ਸ਼ਹੀਦ ਹੋਣ ਤੋਂ ਪਹਿਲੇ ਅਰਦਾਸ ਕਰ ਚੁੱਕੇ ਸੀ? ਸ਼ਹੀਦ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਮਨ ਸੀਗਾ ਵੀ ਜਦੋਂ ਕੋਈ ਗੁਰੂ ਘਰ 'ਤੇ ਪਤਾ ਸੀਗਾ। ਦੇਖੋ ਇਹ ਬਾਣੀ ਸਿਮਰਨ ਕਰਦੇ ਸੀਗੇ, ਇਹਨਾਂ ਦਾ ਬਾਣੀ ਸਿਮਰਨ ਬਹੁਤ ਸੀਗਾ, ਸਾਰੇ ਹੀ ਸਿੰਘਾਂ ਦਾ ਬਹੁਤ ਸੀਗਾ, ਖਾਲੀ ਭਾਈ ਮਹਿੰਗਾ ਸਿੰਘ ਦਾ ਨਹੀਂ। ਜਿੰਨੇ ਵੀ ਸਿੰਘ ਸੀਗੇ, ਚਾਹੇ ਉਹ ਭਾਈ ਮਹਿਲ ਸਿੰਘ ਜੀ ਸੀਗੇ, ਭਾਵੇਂ ਅਨੋਖ ਸਿੰਘ ਜੀ ਸੀਗੇ, ਜਾਂ ਹੋਰ ਵੀ ਇਹਨਾਂ ਦੇ ਨਾਲ ਸਾਥੀ ਸਿੰਘੀ ਜਿੰਨੇ ਵੀ ਸਿੰਘ ਸੀਗੇ, ਉਹਨਾਂ ਦਾ ਨਾਮ ਬਾਣੀ ਸਿਮਰਨ 12-12 20-22 ਘੰਟੇ ਦਾ ਸਿਮਰਨ ਸੀਗਾ। ਕੋਈ ਇਹਨਾਂ ਨੂੰ ਇੱਕ ਦੂਜੇ ਨੂੰ ਇਹ ਸੁੱਤਿਆਂ ਹੋਇਆ ਜਾਂ ਜ਼ਿਆਦਾਤਰ ਭਾਈ ਸਾਹਿਬ ਵੀ ਉਹ ਦੱਸਦੇ ਹੁੰਦੇ ਆ, ਕਈ ਵਾਰੀ ਕਿਤਾਬਾਂ ਵਿੱਚ ਵੀ ਹੈਗਾ, ਇਹ ਭਾਈ ਸਾਹਿਬ ਵੀ ਉਹਨਾਂ ਨੂੰ ਸਾਰਿਆਂ ਨੂੰ ਜੇ ਸਵੇਰੇ ਅੰਮ੍ਰਿਤ ਵੇਲੇ ਜਗਾਉਂਦੇ ਸੀ ਨਾ, ਭਾਈ ਕੁਲਵੰਤ ਸਿੰਘ ਜੀ ਜਗਾਇਆ ਕਰਦੇ ਸੀ ਉਹਨਾਂ ਨੂੰ ਵੀ ਉੱਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ, ਤਿਆਰ ਹੋ ਜਾਓ। ਜਦੋਂ ਤੁਸੀਂ ਮਿਲਣ ਵਾਸਤੇ ਗਏ ਸੀ ਫਿਰ ਉਹ ਸੰਤਾਂ ਦੇ ਕੋਲ ਸੀਗੇ ਉਸ ਵੇਲੇ? ਨਹੀਂ, ਸੰਤਾਂ ਕੋਲ ਨਹੀਂ ਸੀਗੇ, ਉਹ ਬੱਬਰ ਖਾਲਸਾ ਜਥੇਬੰਦੀ ਸੀ। ਦੋਨਾਂ ਨੇ ਮਤਲਬ ਆਪਣਾ ਇਹ ਜਿਸ ਤਰ੍ਹਾਂ ਪਹਿਲੇ ਪੁਰਾਣੇ ਟਾਈਮ ਵਿੱਚ ਵੀ ਮਿਸਲਾਂ ਹੁੰਦੀਆਂ ਸੀਗੀਆਂ, ਬੱਬਰ ਖਾਲਸਾ ਜਥੇਬੰਦੀ ਅਲੱਗ ਸੀਗੀ, ਸੰਤ ਜਰਨੈਲ ਸਿੰਘ ਦੀ ਦਮਦਮੀ ਟਕਸਾਲ ਅਲੱਗ ਸੀਗੀ। ਇਹ ਦੋਨੋਂ ਅਲੱਗ-ਅਲੱਗ। ਸੰਤ ਜਰਨੈਲ ਸਿੰਘ ਜੀ ਨੂੰ ਉਸ ਟਾਈਮ ਮੈਂ ਮੋਰਚਾ ਲੱਗਿਆ ਹੋਇਆ ਸੀਗਾ, ਧਰਮਯੋਧ ਮੋਰਚਾ। ਮੈਂ ਵੀ ਉੱਥੇ ਸ਼ਾਮ ਦੇ ਟਾਈਮ ਜਦੋਂ ਮੈਂ ਗਿਆ ਮਿਲਣ, ਉੱਥੇ ਚਲਾ ਗਿਆ ਧਰਮਯੋਧ ਮੋਰਚੇ ਵਿੱਚ ਮੰਜੀ ਸਾਹਿਬ ਹਾਲ, ਉੱਥੋਂ ਜਥਿਆਂ ਨੂੰ ਭੇਜਿਆ ਕਰਦੇ ਸੀਗੇ। ਸੰਤਾਂ ਦੇ ਵਿਚਾਰ ਵੀ ਮੈਂ ਉੱਥੇ ਸੁਣੇ, ਮੇਰੇ ਹੁਣ ਧਿਆਨ 'ਚ ਨਹੀਂ ਆ, ਕਾਫੀ ਮਤਲਬ ਅੱਛਾ ਭਾਸ਼ਣ ਉਹਨਾਂ ਦਾ, ਜੋਸ਼ੀਲਾ ਭਾਸ਼ਣ ਹੁੰਦਾ ਸੀਗਾ ਸੰਤਾਂ ਦਾ ਵੀ। ਕੌਮ 'ਚ ਉਹਨਾਂ ਨੇ ਜਾਗਰੂਕਤਾ ਲਿਆਂਦੀ ਸੀਗੀ, ਕੌਮ ਨੂੰ ਜਗਾਇਆ ਸੀਗਾ, ਖਾਲਸਾ ਪੰਥ ਨੂੰ। ਫਿਰ ਉਹਨਾਂ ਨੇ ਜਦੋਂ ਕਿਹਾ ਵੀ ਮੈਂ ਤਾਂ ਮੇਰਾ ਵਿਆਹ ਲਾੜੀ ਮੌਤ ਨਾਲ ਗੁਰੂ ਚਰਨਾਂ ਵਿੱਚ ਹੋਏਗਾ, ਟਾਈਮ ਆ ਗਿਆ, ਗੌਰਮੈਂਟ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਤਾ। ਇਹ ਹਮਲਾ ਕੋਈ ਪਹਿਲੀ ਵਾਰੀ ਨਹੀਂ ਹੋਇਆ, ਪਹਿਲੇ ਦੀਆਂ ਮੁਗਲ ਸਰਕਾਰਾਂ ਵੇਲੇ ਵੀ ਹੁੰਦੇ ਰਹੇ ਨੇ, ਔਰ ਖਾਲਸਾ ਪੰਥ ਉਹਦਾ ਮੂੰਹ ਤੋੜਵਾਂ ਜਵਾਬ ਵੀ ਦਿੰਦਾ ਰਿਹਾ, ਮੂੰਹ ਤੋੜਵਾਂ ਜਵਾਬ ਵੀ ਦਿੰਦਾ ਰਿਹਾ। ਸੋ ਉਹਨਾਂ ਨੇ ਫਿਰ ਜਦੋਂ ਟਾਈਮ ਆਇਆ, ਭਾਈ ਸਾਹਿਬ ਨੇ ਸੁਖਦੇਵ ਸਿੰਘ ਜੀ ਨੂੰ ਕਿਹਾ, ਜਥੇਦਾਰ ਸੁਖਦੇਵ ਸਿੰਘ ਸੀ, ਜਥੇਦਾਰ ਸੀਗੇ ਇਹਨਾਂ ਦੇ ਭਾਈ ਸੁਖਦੇਵ ਸਿੰਘ ਜੀ, ਉਹਨਾਂ ਦੀ ਕਮਾਂਡ ਸੀਗੀ, ਉਹਨਾਂ ਦੀ ਕਮਾਂਡ ਥੱਲੇ ਹੀ ਭਾਈ ਮਹਿੰਗਾ ਸਿੰਘ ਸੀਗੇ। ਚਾਹੇ ਆਪਸ ਵਿੱਚ ਬਹੁਤ ਪਿਆਰ ਸੀਗਾ, ਜਥੇਦਾਰ ਤਾਂ ਜਥੇਦਾਰ ਹੀ ਹੁੰਦਾ ਜੀ। ਉਹਨਾਂ ਦੀ ਕਮਾਂਡ ਸੀਗੀ। ਉਹਨਾਂ ਕੋਲੋਂ ਇਜਾਜ਼ਤ ਮੰਗੀ ਵੀ ਮੈਨੂੰ ਨਾ ਜਿਹੜਾ ਡਿਊਟੀ ਹੈ ਨਾ ਮੇਰੀ, ਤੁਸੀਂ ਬਾਬਾ ਟਾਲ ਰਾਏ ਸਾਹਿਬ ਵਿਖੇ ਲਗਾਓ। ਉਹ ਕਹਿੰਦੇ ਬਈ ਕਿ ਬਾਬਾ ਟਾਲ ਰਾਏ ਵਿਖੇ ਕਿਉਂ ਡਿਊਟੀ ਲਵਾਉਣਾ ਚਾਹੁੰਦੇ? ਕਹਿੰਦੇ ਨਹੀਂ, ਮੇਰੀ ਬਸ ਮਨ ਦੀ ਇੱਛਾ ਹੈ, ਤੁਸੀਂ ਮੇਰੀ ਡਿਊਟੀ ਬਾਬਾ ਟਾਲ ਰਾਏ ਵਿਖੇ ਲਗਾਓ। ਕਹਿੰਦੇ ਠੀਕ ਹੈ, ਚਲੋ ਤੁਹਾਡੀ ਡਿਊਟੀ ਲਗਾਤੀ ਬਾਬਾ ਟਾਲ, ਤੁਸੀਂ ਬਾਬਾ ਟਾਲ ਵਾਲਾ ਮੋਰਚਾ ਸੰਭਾਲਣਾ, ਤੁਹਾਡੀ ਡਿਊਟੀ ਲਗਾਤੀ। ਤੁਸੀਂ ਦੱਸੋ ਬਾਬਾ ਟਾਲ ਰਾਏ ਵਿਖੇ ਕਿਉਂ ਮਤਲਬ ਕਿ ਮੋਰਚਾ ਲਗਾਉਣਾ ਚਾਹੁੰਦੇ ਆ, ਉੱਥੇ ਕਿਉਂ ਕਮਾਂਡ ਸੰਭਾਲਣੀ ਚਾਹੁੰਦੇ ਆ?
ਕਹਿੰਦੇ ਬਈ ਉੱਥੇ ਬਾਬਾ ਗੁਰਦਿੱਤਾ ਜੀ ਨੇ ਗੁਰੂ ਪੁੱਤਰ ਨੇ ਸਰੀਰ ਛੱਡਿਆ ਸੀਗਾ। ਗੁਰੂ ਮਹਾਰਾਜ ਨੇ ਉਹਨਾਂ ਨੂੰ ਸ਼ਹਿਰ ਦਾ ਸੂਬੇਦਾਰ ਬਣਾਇਆ ਸੀਗਾ। ਜੇ ਮੈਂ ਇੱਥੇ ਕਿਉਂ ਅਰਦਾਸ ਭਾਈ ਸਾਹਿਬ ਨੇ ਪਹਿਲਾਂ ਹੀ ਕਰਤੀ ਸੀਗੀ ਸ਼ਹਾਦਤ ਦੀ, ਕੋਈ ਮੈਨੂੰ ਗੁਰੂ ਘਰ ਦੀ ਜੂਝ ਦੇ ਹੋਵੇ ਸ਼ਹੀਦ ਹੋਵਾਂ, ਤੇ ਉਹਨਾਂ ਨੇ ਅਰਦਾਸ ਕੀਤੀ ਸੀ, ਕਰੀ ਹੋਈ ਸੀਗੀ ਆਪਣਾ ਮੰਗ ਕੇ ਮੋਰਚੇ ਤੇ ਗਏ। ਉਹ ਕਹਿੰਦੇ ਜੇ ਮੈਂ ਇੱਥੇ ਸ਼ਹੀਦ ਹੋਵਾਂਗਾ ਨਾ ਤਾਂ ਗੁਰੂ ਬਾਬਾ ਆਪਣਾ ਬਾਬਾ ਟਲ ਰਾਏ ਸਾਹਿਬ ਜੀ ਨੂੰ ਤਾਂ ਸੂਬੇਦਾਰ ਬਣਾਇਆ ਸੀਗਾ, ਮੈਨੂੰ ਵੀ ਕੋਈ ਨਾ ਕੁਛ ਤਾਂ ਬਣਾਉਣਗੇ, ਚਾਹੇ ਥਾਣੇਦਾਰ ਬਣਾਉਣ, ਚਾਹੇ ਸਿਪਾਹੀ ਬਣਾਉਣ, ਚਾਹੇ ਹਵਲਦਾਰ ਬਣਾਉਣ, ਕੁਛ ਨਾ ਕੁਛ ਤਾਂ ਮੈਨੂੰ ਬਣਾਉਣਗੇ, ਕੋਈ ਨਾ ਕੋਈ ਤਾਂ ਮੈਨੂੰ ਵੀ ਮਤਲਬ ਹੋਏਗਾ। ਸੋ ਜਿਹੜਾ ਇਹ ਫਿਰ ਉੱਥੇ ਕਾਂਡ ਹੋਇਆ ਉਹਦੇ ਵਿੱਚ ਹਮਲਾ ਹੋਇਆ, ਉਹਦੇ ਵਿੱਚ ਜੂਝਦੇ ਹੋਏ ਭਾਈ ਸਾਹਿਬ ਨੇ ਗੌਰਮੈਂਟ ਦੀਆਂ ਫੌਜਾਂ ਨੂੰ ਭਾਜੜਾਂ ਵੀ ਪਾਈਆਂ ਜੋ ਆਈਆਂ ਸੀ, ਨੱਠ ਗਈਆਂ ਫੌਜਾਂ ਉੱਥੋਂ। ਇੱਕ ਵਾਰੀ ਮੋਰਚੇ ਛੱਡ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਨੇ ਸੋਚਿਆ 2-4 ਘੰਟੇ ਵਿੱਚ ਅਸੀਂ ਸਾਰਿਆਂ ਨੂੰ ਅੰਦਰ ਵੜ ਕੇ ਫੜ ਕੇ ਲੈ ਕੇ ਆ ਜਾਣਾ, ਲੇਕਿਨ ਗੁਰੂ ਮਹਾਰਾਜ ਦਾ ਸਭ ਦੇ ਸਿਰ ਤੇ ਹੱਥ ਸੀਗਾ, ਬਖਸ਼ਿਸ਼ ਸੀਗੀ ਇਹਨਾਂ ਤੇ ਸਾਰਿਆਂ ਤੇ। ਨੱਠ ਗਈਆਂ ਪਿੱਛੇ। ਜਦੋਂ ਭਾਈ ਸਾਹਿਬ ਉੱਪਰ ਦੇਖਣ ਲੱਗੇ ਵੀ ਹੁਣ ਮੋਰਚੇ ਖਾਲੀ ਕਰਕੇ ਕਿਹੜੇ ਪਾਸੇ ਗਏ, ਦੇਖੀਏ ਕਿਸੇ ਹੋਰ ਪਾਸੋਂ ਤਾਂ ਨਹੀਂ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ। ਸੋ ਉਸ ਟਾਈਮ ਬਰਸਟ ਉਹਨਾਂ ਨੇ ਦੇਖ ਕੇ ਭਾਈ ਸਾਹਿਬ ਦਾ ਦਮਾਲਾ ਦੇਖਿਆ, ਉਹਨਾਂ ਨੇ ਉੱਪਰ ਜਦੋਂ ਉੱਠੇ ਆ ਤਾਂ ਉਹਨਾਂ ਨੇ ਬਰਸਟ ਮਾਰਿਆ, ਉਹ ਭਾਈ ਸਾਹਿਬ ਦੇ ਬਰਸਟ ਲੱਗਿਆ, ਭਾਈ ਸਾਹਿਬ ਜੀ ਜ਼ਖਮੀ ਹੋ ਗਏ। ਜ਼ਖਮੀ ਹੋਣ ਤੋਂ ਬਾਅਦ ਪਤਾ ਲੱਗਿਆ ਵੀ ਉੱਧਰ ਮੋਰਚੇ ਵਿੱਚ ਕੋਈ ਬੰਦਾ ਸਿੰਘ ਜ਼ਖਮੀ ਹੋਇਆ। ਸੁਖਦੇਵ ਸਿੰਘ ਜੀ ਨੇ ਫਿਰ ਵਾਕੀ ਟਾਕੀ ਹੁੰਦੇ ਸੀ ਇਹਨਾਂ ਕੋਲ, ਵਾਕੀ ਟਾਕੀ ਰਾਹੀਂ ਪੁੱਛਿਆ ਗਿਆ, ਕਿਉਂ ਕਮਾਂਡ ਸੀਗੀ ਇਹਨਾਂ ਕੋਲ ਮੋਰਚੇ ਦੀ। ਪੁੱਛਿਆ, ਹਾਂ ਵੀ ਮਹਿੰਗਾ ਸਿੰਘਾ ਕੀ ਹਾਲ ਚਾਲ ਹੈ? ਇੱਕ ਵਾਰੀ ਬੋਲਿਆ, ਆਵਾਜ਼ ਨਹੀਂ ਆਈ ਅੱਗੋਂ। ਦੁਬਾਰਾ ਫਿਰ ਸੁਖਦੇਵ ਸਿੰਘ ਜੀ ਨੇ ਪੁੱਛਿਆ, ਹਾਂ ਵੀ ਮਹਿੰਗਾ ਸਿੰਘਾ ਕੀ ਹਾਲ ਚਾਲ ਹੈ? ਕਹਿੰਦੇ ਚੜ੍ਹਦੀ ਕਲਾ ਹੋ ਗਈ। ਜ਼ਖਮੀ ਹੋਣ ਤੋਂ ਬਾਅਦ ਉਹਨਾਂ ਨੇ ਇਹ ਜੋ ਜਵਾਬ ਦਿੱਤਾ, ਉਹਨਾਂ ਨੇ ਕਿਹਾ ਚੜ੍ਹਦੀ ਕਲਾ ਹੋ ਗਈ। ਸੋ ਗੁਰੂ ਮਹਾਰਾਜ ਨੇ ਵੀ ਉਹਨਾਂ ਦੀ ਮਨ ਦੀ ਇੱਛਾ ਪੂਰੀ ਕੀਤੀ। ਉਹ ਦਰਬਾਰ ਸਾਹਿਬ ਖਾਤਰ ਜੂਝਦੇ ਹੋਏ ਸ਼ਹੀਦ ਹੋਏ, ਔਰ ਉਹਨਾਂ ਨੂੰ ਕੌਮ ਦੇ ਇਸ ਮੋਰਚੇ ਜੋ ਗੌਰਮੈਂਟ ਨੇ ਹਮਲਾ ਕੀਤਾ, ਘੱਲੂਘਾਰਾ ਕੀਤਾ 84 ਵਿੱਚ, ਇਹਦੇ ਉਹਨਾਂ ਨੂੰ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੋਇਆ। ਗੁਰੂ ਮਹਾਰਾਜ ਨੇ, ਗੁਰੂ ਰਾਮਦਾਸ ਨੇ ਬੜੀ ਬਖਸ਼ਿਸ਼ ਕੀਤੀ ਹੈ। ਉਹਨਾਂ ਦੇ ਮਨ ਦੀ ਇੱਛਾ ਸੀ ਕਿ ਉਹਨਾਂ ਨੂੰ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੋਇਆ। ਜਦੋਂ ਭਾਈ ਸਾਹਿਬ ਹੁਣੇ ਸ਼ਹੀਦ ਹੋਏ ਆ ਤੇ ਉਸ ਤੋਂ ਬਾਅਦ ਮਾਤਾ ਪਿਤਾ ਗਏ ਸੀ ਤੇ ਉਹਨਾਂ ਨੇ ਜਾ ਕੇ ਸਭ ਤੋਂ ਪਹਿਲਾਂ ਸਿੰਘਾਂ ਦੇ ਕੋਲੋਂ ਇਹ ਪੁੱਛਿਆ ਸੀ ਵੀ ਮੇਰੇ ਪੁੱਤ ਨੇ ਕਿਤੇ ਪਿੱਠ 'ਚ ਕੋਈ ਗੋਲੀ ਤਾਂ ਨਹੀਂ ਖਾਧੀ? ਇਹ ਕੀ ਸੀ ਘਟਨਾਕ੍ਰਮ ਪੂਰਾ ਜੀ? ਇਹ ਮਾਤਾ ਜੀ ਨੇ ਵੀ ਸਾਨੂੰ ਦੱਸਿਆ। ਜਦੋਂ ਮਾਤਾ ਜੀ ਉੱਥੇ ਆ ਗਏ, ਪਹਿਲੇ ਤਾਂ ਸਾਰਿਆਂ ਨੇ ਵਿਚਾਰ ਕੀਤੀ, ਭਾਈ ਪਰਿਵਾਰ ਨੂੰ ਖਬਰ ਕੀਤੀ ਜਾਵੇ ਬਈ ਸ਼ਹੀਦ ਹੋ ਗਏ। ਸਿੰਘ ਗਏ ਆਪਣਾ ਇੱਥੋਂ ਮੰਜੀ ਸਾਹਿਬ ਹਾਲ ਸੁਨੇਹਾ ਭੇਜਿਆ ਇਹਨਾਂ ਨੇ, ਮੰਜੀ ਸਾਹਿਬ ਹਾਲ ਤੋਂ ਅੰਬਾਲੇ, ਮੰਜੀ ਸਾਹਿਬ ਹਾਲ ਗੁਰਦੁਆਰੇ ਤੋਂ ਸਿੰਘ ਗਏ। ਉਹਨਾਂ ਨੇ ਜਾ ਕੇ ਕਿਹਾ ਵੀ ਇਸ ਤਰ੍ਹਾਂ ਉੱਥੇ ਭਾਈ ਕੁਲਵੰਤ ਸਿੰਘ ਜੀ, ਭਾਈ ਮਹਿੰਗਾ ਸਿੰਘ ਜੀ ਸ਼ਹੀਦ ਹੋ ਗਏ ਹੈ, ਤੁਸੀਂ ਉੱਥੇ ਜਾਣਾ, ਤੁਹਾਨੂੰ ਬੁਲਾਇਆ। ਮਾਤਾ ਵੀ ਜੀ ਨੇ ਆਪਣੇ ਕੱਪੜੇ ਲਏ, ਝੋਲਿਆਂ ਵਿੱਚ ਕੱਪੜੇ ਪਾਏ, ਝੋਲੇ 'ਚ ਆ ਗਏ ਦਰਬਾਰ ਸਾਹਿਬ। ਉਹ ਉੱਥੋਂ ਲੈ ਕੇ ਆਏ, ਕਾਰ ਵਿੱਚ ਲੈ ਕੇ ਆਏ ਅੰਬਾਲੇ ਤੱਕ। ਅੱਗੋਂ ਵੈਸੇ ਮੈਂ ਕਦੀ ਉਹਨਾਂ ਨੂੰ ਫਿਰ ਪੁੱਛਿਆ ਨਹੀਂ, ਉਹ ਉਹਨਾਂ ਨੇ ਬੱਸ 'ਤੇ ਚੜ੍ਹਾਤਾ ਜਾਂ ਸ਼ਾਇਦ ਉੱਥੇ ਹੀ ਦਰਬਾਰ ਸਾਹਿਬ ਤੱਕ ਲੈ ਕੇ ਗਏ ਹੈ। ਕਦੀ ਵੈਸੇ ਉਸ ਟਾਈਮ ਇਹਨਾਂ ਚੀਜ਼ਾਂ ਦਾ ਪਤਾ ਵੀ ਨਹੀਂ ਸੀਗਾ ਵੀ ਪੁੱਛਦੇ ਵੀ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਗਏ। ਮਤਲਬ ਉੱਥੇ ਜਾ ਕੇ ਦੇਖਿਆ, ਭਾਈ ਸਾਹਿਬ ਦੇ ਸਰੀਰ ਨੂੰ ਦੇਖਿਆ ਜਾ ਕੇ। ਸਿੰਘ ਤਾਂ ਇਹ ਸੋਚਦੇ ਸੀ ਸ਼ਾਇਦ ਮਾਤਾ ਪਿਤਾ ਵਰਲਾਪ ਕਰਨਗੇ ਜਿਸ ਤਰ੍ਹਾਂ ਆਮ ਕਰਦੇ ਹੈ। ਮਾਤਾ ਪਿਤਾ ਨੇ ਵਰਲਾਪ ਨਹੀਂ ਕੀਤਾ। ਮਾਤਾ ਪਿਤਾ ਜੀ ਪੁੱਛਿਆ ਸਭ ਤੋਂ ਪਹਿਲੇ ਸਿੰਘਾਂ ਨੂੰ ਜਾ ਕੇ ਵੀ ਮੇਰੇ ਪੁੱਤਰ ਨੇ ਪੰਥ ਨੂੰ ਪਿੱਠ ਤਾਂ ਨਹੀਂ ਦਿਖਾਈ, ਪਿੱਠ ਵਿੱਚ ਗੋਲੀ ਤਾਂ ਨਹੀਂ ਖਾਧੀ? ਕਹਿੰਦੇ ਨਹੀਂ ਮਾਤਾ, ਪਿੱਠ ਵਿੱਚ ਗੋਲੀ ਨਹੀਂ ਖਾਧੀ, ਨਾ ਹੀ ਪੰਥ ਨੂੰ ਪਿੱਠ ਦਿਖਾਈ ਹੈ, ਜੂਝਦਿਆਂ ਹੋਇਆ ਸ਼ਹੀਦ ਹੋਏ ਹੈ। ਸੋ ਉਹਨਾਂ ਦਾ ਵੀ ਜਦੋਂ ਮਾਤਾ ਜੀ ਨੇ ਇਹ ਪੁੱਛਿਆ, ਉਹਨਾਂ ਦੇ ਵੀ ਹੌਸਲੇ ਹੋ ਗਏ, ਵੱਧ ਗਏ ਉਹਨਾਂ ਦੇ ਵੀ ਹੌਸਲੇ। ਫਿਰ ਸਰੀਰ ਦੇ ਕੋਲ ਬੈਠੇ, ਮੁੱਛਾਂ ਉੱਪਰ ਚੱਕੀਆਂ, ਕਹਿਣ ਲੱਗੇ ਪੁੱਤਰ ਅੱਜ ਤੂੰ ਸਾਡਾ ਮਾਣ ਵਧਾਤਾ, ਕੌਮ ਵਿੱਚ ਪੰਥ ਵਿੱਚ ਸਾਡਾ ਸਿਰ ਉੱਚਾ ਕਰਤਾ। ਸੋ ਉਸ ਤੋਂ ਬਾਅਦ ਉਹਨਾਂ ਨੇ
ਸੰਸਕਾਰ ਦੀ ਤਿਆਰੀ ਕੀਤੀ। ਸਾਰਾ ਖਾਲਸਾ ਪੰਥ, ਸਾਰੀ ਸਿੱਖ ਕੌਮ ਨੇ ਇਕੱਤਰ ਹੋ ਕੇ ਮੰਜੀ ਸਾਹਿਬ ਹਾਲ ਦੇ ਕੋਲ ਸੰਸਕਾਰ ਕੀਤਾ। ਦੀਵਾਨ ਹਾਲ ਦੇ ਕੋਲ ਥੜਾ ਬਣਿਆ ਹੋਇਆ, ਜਿੱਥੇ ਅਬਦਾਲੀ ਟਾਈਮ ਸ਼ਹੀਦ ਸਿੰਘਾਂ ਦਾ ਸੰਸਕਾਰ ਹੋਇਆ ਸੀਗਾ, ਉਸੇ ਥਾਂ 'ਤੇ ਹੀ ਭਾਈ ਸਾਹਿਬ ਦਾ, ਭਾਈ ਮਹਿੰਗਾ ਸਿੰਘ ਜੀ ਦਾ ਸੰਸਕਾਰ ਸਾਰੇ ਖਾਲਸਾ ਪੰਥ ਨੇ ਇਕੱਤਰ ਹੋ ਕੇ ਕੀਤਾ। ਇਹ ਵੀ ਕੌਮ ਪਰਿਵਾਰ ਨੂੰ ਮਾਣ ਪ੍ਰਾਪਤ ਹੈ ਕਿ ਭਾਈ ਕੁਲਵੰਤ ਸਿੰਘ ਜੀ ਦਾ ਸੰਸਕਾਰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਉਸ ਜਗ੍ਹਾ 'ਤੇ ਕੀਤਾ ਗਿਆ, ਜਿਹੜੀ ਜਗ੍ਹਾ 'ਤੇ 235 ਸਾਲ ਪਹਿਲੇ ਅਬਦਾਲੀ ਟਾਈਮ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ। ਕਿ ਫੌਜ ਨੇ ਕਿਸੇ ਤਰ੍ਹਾਂ ਦੀ ਕੋਈ ਉੱਥੇ ਅੜਚਨ ਤਾਂ ਨਹੀਂ ਪਾਈ ਸੰਸਕਾਰ ਨੂੰ ਲੈ ਕੇ ਜਾਂ ਇਕੱਤਰ ਹੋਣ ਨੂੰ ਲੈ ਕੇ? ਦੇਖੋ, ਕੋਈ ਸਰਕਾਰ ਤਾਂ ਕਹਿੰਦੀ ਹੈ, ਉਹਨਾਂ ਨੇ ਤਾਂ ਕਿਹਾ ਹੋਏਗਾ, ਪਰ ਜਥੇਬੰਦੀ ਨੇ ਕਿਹਾ ਨਹੀਂ। ਸਿੰਘ ਸਾਡਾ ਸ਼ਾਇਦ ਹੋ ਸਕਦਾ ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਹੋਵੇ ਜਾਂ ਅਕਾਲੀ ਦਲ ਨੇ ਵੀ ਕਿਹਾ ਹੋਵੇ, ਪਰ ਉਹ ਕਹਿੰਦੇ ਨਹੀਂ, ਸਿੰਘ ਸਾਡਾ ਸ਼ਹੀਦ ਹੋਇਆ, ਸੰਸਕਾਰ ਅਸੀਂ ਅੰਦਰ ਹੀ ਕਰਨਾ ਹੈ। ਬਿਲਕੁਲ। ਸੋ ਉਹਨਾਂ ਨੇ ਸੰਸਕਾਰ ਅੰਦਰ ਕੀਤਾ। ਦਲੀਲਾਂ, ਮਤਲਬ ਦਲੀਲਬਾਜ਼ੀ ਸ਼ੁਰੂ ਹੋ ਗਈ। ਉਹਨਾਂ ਨੇ ਦਲੀਲ ਦਿੱਤੀ ਵੀ ਇਸ ਤਰ੍ਹਾਂ ਸੰਸਕਾਰ, ਕਹਿੰਦੇ ਨਹੀਂ, ਪੁਰਾਤਨ ਸਮੇਂ ਵਿੱਚ ਵੀ ਇੱਥੇ ਸੰਸਕਾਰ ਹੋਏ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉੱਥੇ ਵੀ ਮੇਰੇ ਖਿਆਲ ਸ਼ਾਇਦ ਉਹਨਾਂ ਨੇ ਦਲੀਲ ਦਿੱਤੀ ਭਾਈ ਅਨੋਖ ਸਿੰਘ ਜੀ ਨੇ। ਫਿਰ ਅਕਾਲੀ ਦਲ ਨੂੰ ਵੀ ਔਰ ਸ਼੍ਰੋਮਣੀ ਕਮੇਟੀ ਨੂੰ ਵੀ ਬਾਅਦ ਦਲੀਲ ਕਰਤਾ ਉਹਨਾਂ ਨੇ, ਅਨੋਖ ਸਿੰਘ ਜੀ ਨੇ। ਫਿਰ ਉਹਨਾਂ ਨੇ ਦਮਾਲਾ ਸਜਾਇਆ ਭਾਈ ਸਾਹਿਬ ਦੀ। ਜਦੋਂ ਜਿਸ ਤਰ੍ਹਾਂ ਇਹ ਦਮਾਲਾ ਨਾ ਭਾਈ ਸਾਹਿਬ ਇੱਕ ਅਲੱਗ ਤਰ੍ਹਾਂ ਦਾ ਹੁੰਦਾ ਸੀ, ਇਹਨਾਂ ਦਾ ਦਮਾਲਾ ਆਮ ਕਿਸੇ ਸਿੰਘ ਨਾਲ ਦੂਜੇ ਨਾਲ ਮਿਲਦਾ ਨਹੀਂ ਹੁੰਦਾ ਸੀਗਾ। ਭਾਈ ਮਹਿੰਗਾ ਸਿੰਘ ਜੀ ਦਾ ਦਮਾਲਾ ਜਦੋਂ ਸ਼ਹਾਦਤ ਹੁੰਦੀ ਹੈ ਸੰਸਕਾਰ ਟਾਈਮ, ਉਹਨਾਂ ਨੇ ਉਹ ਫਿਰ ਅਨੋਖ ਸਿੰਘ ਜੀ ਨੇ ਕਿਹਾ ਵੀ ਸਿੰਘਾ ਤੇਰਾ ਤਾਂ ਸੰਸਕਾਰ ਵੀ ਕਰ ਰਹੇ ਆ, ਲੈ ਅੱਜ ਤੈਨੂੰ ਦਮਾਲਾ ਵੀ ਉਸ ਤਰ੍ਹਾਂ ਹੀ ਸਜਾਤਾ ਹੈ ਜਿਸ ਤਰ੍ਹਾਂ ਤੋਂ ਬਣਦਾ ਹੁੰਦਾ ਸੀਗਾ, ਸਾਡਾ ਪਤਾ ਨਹੀਂ ਕੀ ਬਣਨਾ ਸਾਡਾ ਪਤਾ ਨਹੀਂ ਕੀ ਬਣਨਾ। ਸੋ ਇਸ ਤਰ੍ਹਾਂ ਸੀਗਾ। ਬਾਕੀ ਇਹ ਕੋਈ ਨਵੀਆਂ ਗੱਲਾਂ ਸਿੱਖ ਕੌਮ ਵਾਸਤੇ ਨਹੀਂ ਹੈਗਾ। ਘੱਲੂਘਾਰੇ ਵੀ ਹੁੰਦੇ ਰਹੇ ਹੈ, ਸਿੱਖਾਂ ਦਾ ਕਤਲੇਆਮ ਵੀ ਹੁੰਦਾ ਰਿਹਾ। ਫੌਜ ਨੇ ਸੋਚਿਆ ਸੀਗਾ ਅਸੀਂ 2-4 ਘੰਟਿਆਂ ਵਿੱਚ ਇਹਨਾਂ ਨੂੰ ਫੜ ਕੇ ਲਿਆਵਾਂਗੇ, ਲੇਕਿਨ ਜਦੋਂ ਫੌਜ ਦੀ ਇੱਕ ਵਾਰੀ ਹਿਲਾ ਕੇ ਰੱਖਤਾ ਫੌਜ ਨੂੰ ਸਿੱਖਾਂ ਨੇ, ਜਦੋਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਭਾਜੜਾਂ ਪੈ ਗਈਆਂ ਸਰ ਦਿੱਲੀ ਤੱਕ ਵੀ ਖਬਰਾਂ ਇਹਨਾਂ ਦੀਆਂ ਜਾਂਦੀਆਂ ਰਹੀਆਂ ਵੀ ਇਹ ਤਾਂ ਕੋਈ ਗੱਲ ਸਾਡੀ ਪੇਸ਼ ਨਹੀਂ ਜਾ ਰਹੀ। ਉਹ ਬੀਬੀ ਇੰਦਰ ਨੇ ਵੀ ਬਿਲਕੁਲ ਪੁੱਛਿਆ ਵੀ ਤੁਸੀਂ ਤਾਂ ਕਹਿੰਦੇ ਸੀ 2 ਘੰਟੇ 'ਚ ਲੈ ਆਉਣਾ, ਇਹ ਤਾਂ ਤੁਸੀਂ ਕਹਿੰਦੇ ਨਹੀਂ ਸਾਡੀ ਕੋਈ ਇਹ ਗੁਰੂ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ, ਜਿਸ ਤਰ੍ਹਾਂ ਸੰਤਾਂ ਦੇ ਬਚਨ ਸੀਗੇ, ਆਉਣਗੇ ਤਾਂ ਇਹ ਚੜ੍ਹ ਕੇ, ਪਰ ਇਹਨਾਂ ਦੀਆਂ ਲਾਸ਼ਾਂ ਟਰੱਕਾਂ 'ਚ ਲੱਦ ਕੇ ਲੈ ਕੇ ਜਾਣਗੇ, ਉਸ ਤਰ੍ਹਾਂ ਹੀ ਉਹਨਾਂ ਦੀਆਂ ਲਾਸ਼ਾਂ ਟਰੱਕਾਂ 'ਚ ਲੱਦ ਕੇ ਲੈ ਕੇ ਗਏ ਆ। ਔਰ ਜਦੋਂ ਇਹਨਾਂ ਦੀਆਂ ਲਾਸ਼ਾਂ ਟਰੱਕਾਂ 'ਚ ਮਿਲਟਰੀ ਦੀਆਂ ਸਭ ਦੀਆਂ ਲੱਦ ਕੇ ਲੈ ਗਏ, ਇਹਨਾਂ ਦੀ ਕੋਈ ਪੇਸ਼ ਨਹੀਂ ਗਈ। ਫਿਰ ਇਹਨਾਂ ਨੇ ਸੰਗਤ ਉੱਤੇ ਹਮਲੇ ਕੀਤੇ, ਇਹਨਾਂ ਨੇ ਸੰਗਤ ਨੂੰ ਸ਼ਹੀਦ ਕੀਤਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ। ਜਾ ਸਕਤਾ ਸਕਤੇ ਕੋ ਮਾਰੇ ਤਾਮਨ ਰੋਸ ਨਾ ਹੋਈ। ਇਹਨਾਂ ਨੇ ਬੇਦੋਸ਼ੀਆਂ ਨੂੰ ਜਿਸ ਤਰ੍ਹਾਂ ਪਹਿਲੇ ਸਮੇਂ ਵਿੱਚ ਸ਼ਹੀਦ ਕਰਦੇ ਸੀ, ਅਬਦਾਲੀ ਟਾਈਮ, ਮੀਰ ਮੰਨੂ ਟਾਈਮ, ਜ਼ਕਰੀਆ ਖਾਂ ਟਾਈਮ, ਇਹਨਾਂ ਨੇ ਉਸ ਤਰ੍ਹਾਂ ਬੇਦੋਸ਼ੀਆਂ ਸਿੰਘਾਂ ਨੂੰ 2-2 ਸਾਲ ਦੇ ਬੱਚੇ, ਕੋਈ ਅੱਤਵਾਦੀ ਨਹੀਂ ਸੀਗੇ, ਉਹ ਕੋਈ ਵੱਖਵਾਦੀ ਨਹੀਂ ਸੀਗੇ, ਉਹ ਦਰਸ਼ਨ ਕਰਨ ਨੂੰ ਆਏ ਸੀ ਗੁਰੂ ਮਹਾਰਾਜ ਦਾ। ਗੁਰੂ ਅਰਜਨ ਦੇਵ ਦਾ ਸ਼ਹੀਦੀ ਗੁਰਪੁਰਬ ਸੀਗਾ, ਉਹ ਤਾਂ ਦਰਸ਼ਨਾਂ ਨੂੰ ਆਏ ਸੀਗੇ। ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਬੇਦੋਸ਼ੀਆਂ ਨੂੰ। ਸਾਡੇ ਤੋਸ਼ੇਖਾਨੇ ਨੂੰ ਲੁੱਟਿਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਿੱਚ ਗੋਲੀਆਂ ਲੱਗੀਆਂ, ਅੰਦਰ ਭਾਈ ਪਾਰੋਵਾਲ ਜੀ ਕੀਰਤਨ ਕਰਦਿਆਂ ਸ਼ਹੀਦ ਹੋਏ। ਸੋ ਸਾਨੂੰ ਕਿਹਾ ਜਾਂਦਾ ਤੁਸੀਂ ਅੱਤਵਾਦੀ ਹੈ, ਤੁਸੀਂ ਵੱਖਵਾਦੀ ਹੈ, ਤੁਸੀਂ ਜਰਾਇਮ ਪੇਸ਼ ਹੈ। ਅਸੀਂ ਇਹਨਾਂ ਨੂੰ ਨਾ ਦੇਸ਼ ਨੂੰ ਦੇਖੋ ਆਜ਼ਾਦ ਕਰਾਇਆ ਇਹਨਾਂ ਦੇ ਨਾਲ ਮਿਲ ਕੇ। ਇਹਨਾਂ ਤੋਂ ਵੱਧ ਕੁਰਬਾਨੀਆਂ 80% 90% ਸ਼ਹਾਦਤਾਂ ਸਿੱਖਾਂ ਨੇ, ਸਿੱਖ ਕੌਮ ਨੇ ਕੀਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ। ਇਹਨਾਂ ਨੇ ਉਸ ਚੀਜ਼ ਦੀ ਕੋਈ ਕਦਰ ਨਹੀਂ ਪਾਈ। ਆਉਂਦੇ ਹੀ ਸਾਨੂੰ ਕਹਿਤਾ ਤੁਸੀਂ ਜਰਾਇਮ ਪੇਸ਼ਾ ਹੈ। ਅਸੀਂ ਜਰਾਇਮ ਪੇਸ਼ਾ ਨਹੀਂ ਹੈਗੇ। ਜਰਾਇਮ ਪੇਸ਼ਾ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਤੋਸ਼ੇਖਾਨੇ ਨੂੰ ਲੁੱਟਿਆ, ਛੋਟੇ 2-2 ਸਾਲ ਦੇ ਬੱਚਿਆਂ ਨੂੰ ਸ਼ਹੀਦ ਕੀਤਾ। ਕਿਆ ਉਹ ਅੱਤਵਾਦੀ ਸੀਗੇ? ਉਹ ਵੱਖਵਾਦੀ ਸੀਗੇ? ਨਾ ਖਾਲਸਾ ਪੰਥ ਅੱਤਵਾਦੀ ਹੈ, ਨਾ ਵੱਖਵਾਦੀ ਹੈ। ਖਾਲਸਾ ਪੰਥ, ਗੁਰੂ ਨਾਨਕ ਦੇਵ ਜੀ ਵੀ ਸੱਤਵਾਦੀ ਸੀਗੇ, ਗੁਰੂ ਅਰਜਨ ਦੇਵ ਜੀ ਵੀ ਸੱਤਵਾਦੀ ਸੀਗੇ। ਗੁਰੂ ਅਰਜਨ ਦੇਵ ਜੀ ਨੂੰ ਵੀ ਜੇਲ੍ਹ ਜਾਣਾ ਪਿਆ, ਗੁਰੂ ਅਰਜਨ ਦੇਵ ਜੀ ਨੂੰ ਸ਼ਹਾਦਤ ਦੇਣੀ ਪਈ, ਗੁਰੂ ਮਹਾਰਾਜ ਨੂੰ
ਤੇਗ ਬਹਾਦਰ ਜੀ ਨੂੰ ਵੀ ਸ਼ਹਾਦਤ ਇਹਨਾਂ ਦੇ ਧਰਮ ਦੀ ਰੱਖਿਆ ਲਈ, ਹਾਲਾਂਕਿ ਉਹਦਾ ਕੋਈ ਨਹੀਂ ਸੀਗਾ, ਸ਼ਹਾਦਤ ਦੇਣੀ ਪਈ, ਉਹਨਾਂ ਨੇ ਸ਼ਹਾਦਤ ਦਿੱਤੀ। ਸੋ ਖਾਲਸਾ ਪੰਥ ਕੋਈ ਅੱਤਵਾਦੀ ਨਹੀਂ ਹੈਗਾ, ਕੋਈ ਵੱਖਵਾਦੀ ਨਹੀਂ ਹੈਗਾ। ਅੱਤਵਾਦੀ ਉਹਨੇ ਜਿਨ੍ਹਾਂ ਦੇ, ਵੱਖਵਾਦੀ ਉਹਨੇ, ਅੱਤਵਾਦੀ ਉਹਨੇ ਜਿਨ੍ਹਾਂ ਨੇ ਮਤਲਬ ਕਿ ਦਿੱਲੀ ਦੇ ਵਿੱਚ ਕਤਲੇਆਮ ਸਿੱਖਾਂ ਦਾ ਕੀਤਾ, ਉਹਨਾਂ ਨੇ ਅੱਤ ਮਚਾਈ। ਬਿਲਕੁਲ ਬਿਲਕੁਲ। ਤਾਂ ਤਮਾਮ ਸਾਰੇ ਸਵਾਲ ਲੈ ਕੇ ਕੌਮੀ ਵਰਜੀਵੜੇ ਯੋਧੇ ਭਾਈ ਕੁਲਵੰਤ ਸਿੰਘ ਉਰਫ ਭਾਈ ਮਹਿੰਗਾ ਸਿੰਘ ਬੱਬਰ ਉਹਨਾਂ ਦੇ ਭਰਾਤਾ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਉਹਨਾਂ ਆਪਣੇ ਨਜ਼ਰੀਏ ਤੋਂ ਉਹਨਾਂ ਦੀ ਮਹਾਨ ਸ਼ਹਾਦਤ ਬਾਰੇ ਜਿਹੜੀ ਗੱਲਬਾਤ ਉਹ ਰੱਖੀ ਹੈ। ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੇ ਜਿਹੜੇ ਕੌਮੀ ਵਰਜੀਵੜੇ ਹੈ ਜਿਨ੍ਹਾਂ ਨੇ ਜ਼ੁਲਮ ਦੇ ਨਾਲ ਟਾਕਰਾ ਕਰਨ ਵਾਸਤੇ ਆਪਣੀਆਂ ਜਾਨਾਂ, ਆਪਣਾ ਸਾਰਾ ਕੁਝ ਦਾਅ 'ਤੇ ਲਾਇਆ ਹੈ, ਅਜਿਹੀਆਂ ਜਿਹੜੀਆਂ ਵਿਸ਼ੇਸ਼ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹੋ ਸਕੀ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ 'ਤੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।